बिस्मिल्लाहिर्रहमानिर्रहीम। कूक फरीदा कूक तू ज्यों राखा जवार, जब लग टांडा ना गिरे तब लग कूक पुकार। लो जी, इस वेले सजना बेलियां ते मित्रा दे नाल अज दी पंजाबी बैठक दे हवाले नाल असी मलियां वाले दे नेड़े ਇਹ ਜਿਹੜੀ ਜਗ੍ਹਾ ਹੈ ਇਹ ਨਹਿਰ ਜਿਹੜੀ ਹੈ ਜੀ ਆਪਣਾ ਜਿਹੜੀ ਜਾਂਦੀ ਹੈ ਇੱਧਰ ਨੂੰ ਡਸਕੇ ਨੂੰ ਹੈਡ ਬੰਬਾਂ ਵਾਲਿਆਂ ਤੋਂ ਨਿਕਲੀ ਹੋਈ। ਇੱਥੇ ਬੜਾ ਕੁਦਰਤੀ ਮਾਹੌਲ ਹੈ। ਇਹ ਸਾਹਮਣੇ ਕਮਾਦ ਵੀ ਲੱਗਾ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਸੂਰਜ ਚਮਕ ਰਿਹਾ। ਵੈਸੇ ਕੋਸ਼ਿਸ਼ ਕਰ ਰਹੇ ਹਾਂ ਕਮਾਦ ਦੀ ਫਸਲ ਨੂੰ ਬਿਲਕੁਲ ਇਹ ਕਮਾਦ ਲੱਗਾ ਜੀ ਤੇ ਗੱਡੀਆਂ ਵੀ ਰਵਾਂ ਦਵਾਂ ਨੇ। ਤੇ ਹੁਣ ਅਸੀਂ ਇੱਥੇ ਮਜ਼ੀਦ ਜਿਹੜਾ ਨਾ ਵੇਖਦੇ ਹਾਂ ਜਿਹੜਾ ਇਹ ਜਗ੍ਹਾ ਹੈ ਇਹ ਕੀ ਹੈ। ਇਹ ਮਾਸ਼ਾਅੱਲਾ ਇੱਥੇ ਬੜਾ ਜ਼ਬਰਦਸਤ ਮਾਹੌਲ ਹੈ ਔਰ ਇਹ ਕਾਂ ਵੀ ਮੌਜੂਦ ਨੇ। ਇਹ ਪਰਾਂ ਮੱਝਾਂ ਜਾ ਰਹੀਆਂ ਨੇ, ਆਲ ਦੁਆਲੇ ਡੰਗਰ ਵੱਛਾ ਇੱਥੇ ਮੌਜੂਦ ਹੈ, ਮਾਲ ਡੰਗਰ। ਤੇ ਇਹ ਕਾਵਾਂ ਦੀ ਢੋਲੀ ਇੱਥੇ ਬੈਠੀ ਹੈ, ਇਹ ਵੇਖ ਸਕਦੇ ਹੋ ਤੁਸੀਂ, ਕਾਂ ਮੌਜੂਦ ਨੇ। ਤੇ ਇਹ ਜਨਾਬ ਇੱਕ ਪੁੱਲ ਹੈ ਨਹਿਰ ਦੇ ਵਿੱਚ ਛੋਟਾ ਜਿਹਾ, ਇੱਥੋਂ ਮੇਰਾ ਮੋਟਰਸਾਈਕਲ ਵਗੈਰਾ ਲੰਘ ਜਾਂਦੀ ਹੈ। ਤੇ ਇਹ ਸਫੈਦੇ ਦੇ ਦਰਖਤ ਨੇ, ਵਲਾਇਤੀ ਸਫੈਦਾ ਜਿਹੜਾ ਕਿ ਜ਼ਮੀਨ ਦਾ ਪੱਠਾ ਬਣਦਾ, ਇਹ ਲੱਗਾ ਇੱਥੇ। ਇਹ ਪਾਣੀ ਸਾਰਾ ਪੀ ਜਾਂਦਾ ਹੈ। ਹਾਲਾਂਕਿ ਇੱਥੇ ਦੇਸੀ ਪੌਦੇ ਹੋਣੇ ਚਾਹੀਦੇ ਨੇ, ਦੇਸੀ ਦਰਖਤ ਲੱਗਣੇ ਚਾਹੀਦੇ ਨੇ। ਉਹ ਸਾਹਮਣੇ ਟਰੈਕਟਰ ਟਰਾਲੀ ਜਾ ਰਹੀ ਹੈ, ਇਹ ਤੁਸੀਂ ਵੇਖ ਸਕਦੇ ਹੋ। ਤੇ ਇਹ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਵਧੀਆ ਸਾਰੀ ਜਨਾਬ YBG ਦੀ ਰਹਿਤਲ ਹੈ, ਪੰਜਾਬੀ ਵਸੇਬ ਹੈ, ਪੰਜਾਬ ਦਾ ਇਹ ਵਸੇਬ ਜਿਸ ਨੂੰ ਜਿਸ ਦੀ ਖੂਬਸੂਰਤੀ ਜਿਹੜੀ ਹੈ ਨਾ ਉਹ ਜਗਤ ਮਸ਼ਹੂਰ ਹੈ, ਜੱਗ ਪੂਰੇ ਜੱਗ 'ਚ ਮਸ਼ਹੂਰ ਹੈ ਜਨਾਬ। ਇਹਦੀਆਂ ਧੁੰਮਾਂ ਪੂਰੇ ਜੱਗ 'ਚ ਨੇ, ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਵਧੀਆ। ਇਹ ਤੁਸੀਂ ਵੇਖ ਸਕਦੇ ਹੋ। ਅਸੀਂ ਆਪਣਾ ਦੇਖਦੇ ਹਾਂ ਪਾਣੀ ਜਿਹੜਾ ਨਾ ਇੱਥੇ ਪਾਣੀ ਜਿਹੜਾ ਨਾ ਜੀ ਇੱਥੇ ਘੁੰਮਣ ਘੇਰੀਆਂ ਪਾ ਰਿਹਾ ਤੇ ਇੱਥੇ ਬਹੁਤ ਤੇਜ਼ ਹੈ ਪਾਣੀ। ਅੱਗੇ ਜਾ ਕੇ ਜ਼ਰਾ ਮੱਠਾ ਹੋ ਜਾਂਦਾ ਹੈ। ਇਹ ਵੇਖੋ ਜੀ, ਮੁਸ਼ਾਹਦਾ ਕਰ ਸਕਦੇ ਹੋ ਤੁਸੀਂ। ਆ ਵੇਖੋ ਪਰਲੇ ਬਾਈ ਵੀ ਕਾਂ ਬੈਠੇ ਨੇ, ਇਹਨਾਂ ਨੂੰ ਜ਼ਰਾ ਫੋਕਸ ਕਰਨੇ ਆ। ਤੁਸੀਂ ਵੇਖ ਸਕਦੇ ਹੋ ਕਾਂ ਨੇ। ਅੱਛਾ, ਇੱਥੇ ਬੂਟੇ ਉਧਰ ਵੀ ਇਹੀ ਲੱਗੇ ਨੇ ਸਫੈਦੇ ਦੇ। ਉਹ ਸਫੈਦਾ ਵੀ ਦੇਸੀ ਨਹੀਂ ਵਲਾਇਤੀ ਹੈ ਜਿਹੜਾ ਸਾਰਾ ਪਾਣੀ ਜ਼ਮੀਨ ਦਾ ਪੀ ਜਾਂਦਾ। ਇੱਥੇ ਲੋੜ ਇਸ ਗੱਲ ਦੀ ਹੈ ਕਿ ਇੱਥੇ ਲਾਏ ਜਾਣ ਪੌਦੇ ਜਿਹੜੇ ਨਾ ਜੀ, ਟਾਹਲੀ, ਕਿੱਕਰ, ਸ਼ਤੂਤ, ਧਰੇਕ, ਸ਼ਰੀ ਤੇ ਇਹੋ ਜਿਹੇ ਬੂਟੇ ਲਾਏ ਜਾਣ ਜਿਹੜੇ ਸਾਡੇ ਲੋਕਾਈ ਨੂੰ ਫਾਇਦਾ ਦੇਣ। ਉਹਨਾਂ ਦੀ ਲੱਕੜੀ ਬੜੀ ਅੱਛੀ ਹੈ, ਕਾਲੀ ਟਾਹਲੀ ਦੀ ਲੱਕੜੀ, ਤੇ ਫਰਨੀਚਰ ਵਿੱਚ ਵੀ ਵਰਤੀ ਜਾਂਦੀ ਹੈ। ਇਹ ਜੀ ਵਿਊ ਪੁਆਇੰਟ ਹੈ। ਤੇ ਇਹ ਜੀ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਗੌਰਮੈਂਟ ਵੱਲੋਂ ਇੱਥੇ ਲਾਇਆ ਗਿਆ ਹੈ, ਲਿਖਾਈ ਚਲੋ ਮਿਟ ਗਈ ਹੈ, ਲੇਕਿਨ ਚਲੋ ਇਸ ਨੂੰ ਪੜ੍ਹਿਆ ਤੇ ਜਾ ਸਕਦਾ ਹੈ ਥੋੜ੍ਹਾ ਬਹੁਤ। ਗੌਰਮੈਂਟ ਆਫ ਦਾ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ, ਪਸਰੂਰ ਲਿੰਕ ਡਿਵੀਜ਼ਨ, ਸਿਆਲਕੋਟ, ਗੁਰਾਇਆ ਸਬ ਡਿਵੀਜ਼ਨ, ਡਸਕਾ। ਇਹ ਤੁਸੀਂ ਵੇਖ ਸਕਦੇ ਹੋ ਜੀ। ਇੱਥੇ ਮੇਰੇ ਕੋਲ ਨੰਬਰ ਸ਼ੰਬਰ ਵੀ ਲਿਖੇ ਨੇ, ਗਾਲਬਨ। ਬਹਰਹਾਲ ਇਹ ਜੀ ਇੱਥੇ ਗੌਰਮੈਂਟ ਵੱਲੋਂ ਜਿਹੜਾ ਵੀ ਬੰਦੋਬਸਤ ਕੀਤਾ ਗਿਆ ਉਹ ਤੁਸੀਂ ਵੇਖ ਸਕਦੇ ਹੋ। ਉਹ ਸਾਹਮਣੇ ਪੁੱਲ ਹੈ ਜੀ, ਇਹ ਦਰਖਤ ਨੇ ਜੀ। ਇਹ ਕਿੱਕਰ ਦਾ ਇੱਕ ਬੂਟਾ ਅਲਬੱਤਾ ਨਜ਼ਰ ਆ ਰਿਹਾ, ਸਾਹਮਣੇ ਵੀ ਹੈ ਨੇ ਕੁਝ। ਤੇ ਜ਼ਰੂਰਤ ਇਸ ਗੱਲ ਦੀ ਇਹ ਲੋੜ ਹੈ ਕਿ ਅਸੀਂ ਇਹਦਾ ਬੰਦੋਬਸਤ ਜ਼ਰਾ ਵਧੀਆ ਕਰੀਏ ਤੇ ਇੱਥੇ ਬੂਟੇ ਜਿਹੜੇ ਨੇ ਨਾ ਦੇਸੀ ਲਾਏ ਜਾਣ।
और काम सही तरीके नाल कीता जाए। ਤੇ जनाब इत्थे हुण असीं अज पंजाबी बैठक लई बैठे हाँ। 100 साला बजुर्ग 100 वरे इन्हां दी उम्र है। बाबा जी मुहम्मद सिद्दीक बैठे ने, इन्हां दे नाल जनाब बैठे ने राणा नासिर खान पंजाबी, ते इन्हां दे नाल जनाब बैठे ने हाफिज निसार अहमद कादरी पंजाबी। तो कूक पाकिस्तान कूक दी इत्थे जिहड़ी है ना जी वो महफिल जिहड़ी है ना सजन लगी है, यानी पंजाबी बैठक कूक पाकिस्तान कूक। तो इंशाअल्लाह ताला इत्थे उम्मीद है कि असी अज दी बैठक का बेहतरीन बंदोबस्त करांगे। थोड़ा जिहा रौला है वैसे इत्थे, ते लेकिन है कि फिर भी गुजारा कर लैगी। थोड़ा जिहा पिछां हो जाओ अगर तुसी, तो मेरा काम तेरा बदतर हो जाएगा। कोई गल नहीं, पै जाओ फिर भी। ते ऐ जिहड़ा ना कोई गल नहीं, तुसी गल्लां कर लो, इंज भी तो कुछ नहीं हुंदा। ते ऐ वेखो तुहाडा चेहरा मोहरा खूबसूरत आ रहा है, माशाअल्लाह माशाअल्लाह। मेरा ख्याल है इनू सैट करना पैगा। तो यह जरा फ्रेम है ये पिछे अगर हो जाइए फिर तो जरा बेहतर हो जाता है। हाँ इत्थे ठीक है, तो कोल होएगा तो जरा फ्रेम जरा वड्डा हो जाता है। तो लो जी अज दी पंजाबी बैठक का असी मुढ़ रखने आ। तो सज्जनों बेलियो तो मित्रों साढ़े वालों तुहानू सलाम होवे। तो कूक पाकिस्तान कूक ये चाहता है कि पाकिस्तान एक ज़री मुल्क है, इत्थों की रैतल जी है वाई बीजी वाली है, तो इनू महफूज किया जाए। इसलिए असी ऐसी थावां ते हुण बैठना शुरू किया होया अजकल जिथे जड़ा ना जी अपना कुदरती माहौल होए, धरती दी रैतल नज़र हाँ रैतल नज़र आती होवे। ते अज दी जिहड़ी तिथ पत्तर जंतरी वो राणा नासिर खान पंजाबी दसणगे। मेरा ख्याल है असी मुढ़ रखने आ। ते जनाब वाला अज का तिथ पत्तर है जी 25 मगर 2080 बिक्रमी, 8 दिसंबर 2023 ईस्वी, 23 जमादिउल अव्वल 1445 हिजरी, ते जुमातुल मुबारक का दिहाड़ा है अज। माशाअल्लाह माशाअल्लाह दिहाड़ जड़ा जुमातुल मुबारक है। मुबारक असी पढ़ के आए हैं इत्थे माशाअल्लाह, बड़ा सोहना जड़ा ना मंजर नज़ारा है, खूबसूरत। ठीक है जी, खिच्चण वाला दिलकश नज़ारा, नहर वगदी है पिछे, डंगर बच्चा भी लंघदा है। सही है सही है। मतलब तुम माल्टे भी अज खाधे सन? नहीं अजे खाने ने। अच्छा खाने ने, अजे खाने ने। चलो चलो ठीक है, अल्लाह पाक खान दी तौफीक अता फरमाए। अच्छा जी बाबा जी मुहम्मद सिद्दीक साहब 100 वरे उम्र आपदी, आप दे नाल असी अपनी गल कित करने आ, गलबात दा आगाज़ रखने आ। अज दा जड़ा मुढ़ असी इत्थों शुरू करांगे कि अगे आप दे नाल एक बैठक हो चुकी है, अज दूजी बैठक है। वैसे बड़ी भरवीं शख्सियत है, वेखो ना 100 वरे उम्र, अगर 10 वरे भी शुमार किए जान तो 10 बैठकां हो सकती हैं, 10 × 10 जी जी जी, यानी जिन्नी इन्हां दी हयाती लंघ चुकी है। तो माशाअल्लाह माशाअल्लाह बहुत वधिया बहुत वधिया बहुत वधिया। तो बाबा जी की हाल है तुहाडा? अल्हम्दुलिल्लाह शुक्र है ज़ात दा जी। ठीक है जी। हुण फिर ए दसो कि असी तुहाडे टब्बर दे हवाले नाल कुछ गल्लां करांगे, तुहाडे कोल मालूमात लवांगे कि कुछ गल्लां अगे हो चुकियां ने पिछली बैठक विच, ते कुछ असी दोबारा भी पुछ लवांगे। ठीक है ना जी? जी ठीक है। ते ए दसो कि अपना जड़ा तुहाडा टब्बर सी जड़ा रंजाई च शुरू तो रह रहा है, तहसील डस्का ज़िला सियालकोट, ये रंजाई च उदों किन्नी को खलकत रहिंदी सी, किन्नी को आबादी सी, ते हुण किन्नी को वध गई है जी? पिंड रंजाई जेड़ा सी उदों 4 नामे सी। अच्छा जी, 4 लंबड़ सन साडे पिंड दे, 4 लंबड़, 4 ही नामे ते 4 ही लंबड़ हुंदे सन। ते साडे पिंडों हिंदू सिख इत्थे सन। उदों मौलवी साहब एक जट बंदा साडा हज करन गया पैदल, 1 साल तो बाद आउंदे सन।
ਤੇ ਉਦੋਂ ਉਹਨਾਂ ਆਖਿਆ ਇਕੱਠੇ ਹੋਵੋ ਤੇ ਅਸੀਂ ਕੋਈ ਮਸਾਂ 100 ਕੁ ਬੰਦਾ ਜੀ ਇਕੱਠੇ ਹੋਇਆ। ਮੈਂ ਆਪਣੇ ਬਾਪ ਦੇ ਨਾਲ ਸਾਂ। 100 ਕੁ ਬੰਦਾ ਦਾਇਰੇ ਇਕੱਠੇ ਹੋਏ ਤੇ ਮੌਲਵੀ ਸਾਹਿਬ ਰਾਗ ਨੂੰ ਲੋਕਾਂ ਆਖਿਆ ਕੋਈ ਗੱਲ ਸੁਣਾਓ। ਮੌਲਵੀ ਨੇ ਆਖਿਆ ਜੀ ਦੁਆ ਕਰੋ ਅੱਲਾਹ ਤਾਲਾ ਸਾਨੂੰ ਵਾਪਸ ਲੈ ਆਵੇ। ਅੱਜ ਕਰਨ ਤੋਂ ਬਾਅਦ ਅਸੀਂ ਆਪਣੇ ਪਿੰਡ ਖੈਰੀ ਆ ਜਾਈਏ। ਉਹ ਜਿਹੜਾ ਜੱਟ ਬੰਦਾ ਸੀ ਅਨਪੜ੍ਹ ਉਹਨੂੰ ਆਖਣ ਲੱਗੇ ਬਾਬਾ ਤੂੰ ਵੀ ਕੋਈ ਗੱਲ ਕਰ। ਬਾਬਾ ਕਾਸ਼ਮ ਉਹਦਾ ਨਾਂ ਸੀ, ਨੇਕੇ ਵਾਲਾ ਖੂਹ ਸੀ ਉਹਦਾ। ਉਹ ਆਖਣ ਲੱਗਾ ਗੱਲ ਕੀ ਕਰਦੀ ਹੈ, ਦੁਆ ਕਰੋ ਸਾਨੂੰ ਅੱਲਾਹ ਤਾਲਾ ਖੈਰੀ ਉੱਥੇ ਲੈ ਜਾਏ, ਹੱਜ ਕਰੀਏ ਤੇ ਫਿਰ ਆਉਣਾ ਕੀ ਲੈਣੇ ਉੱਥੇ ਰਹੀਏ। ਉੱਥੇ ਹੀ ਰਹੀਏ। ਉਹ ਉੱਥੇ ਹੀ ਰਹਿ ਗਿਆ ਸੀ ਤੇ ਮੌਲਵੀ ਸਾਹਿਬ ਆ ਗਏ ਸਨ। ਉਹ ਹੱਜ ਕੀਤਾ। ਉਹ ਉੱਥੇ ਹੀ ਜੰਨਤ ਬਕੀ ਦੇ ਵਿੱਚ ਉਹਦੀ ਫਿਰ ਕਬਰ ਬਣ ਗਈ। ਜੰਨਤੁਲ ਬਕੀ ਚ ਕਬਰ ਮੁਬਾਰਕ ਉਹਨਾਂ ਦੀ ਬਣ ਗਈ। ਉਹ ਜਿਹੜੇ ਬਾਬਾ ਕਾਸ਼ਮ ਉਹਦਾ ਨਾਂ ਸੀ। ਬਾਬਾ ਕਾਸ਼ਮ। ਅੱਛਾ ਚਲੋ ਠੀਕ ਹੋ ਗਿਆ। ਜੱਟ ਦਾ ਚੀਮਾ ਸੀ ਕੌਮ ਦਾ। ਤੇ ਇਹ ਦੱਸੋ ਕਿ ਰੰਜਾਈ ਦੇ ਅੰਦਰ ਜ਼ਾਹਰ ਉਸ ਦੌਰ ਦੀਆਂ ਰਸਮਾਂ ਰਿਵਾਜਾਂ ਦੇ ਵੱਲ ਨਾਲ ਅਸੀਂ ਗੱਲ ਕਰਾਂਗੇ ਤੇ ਵਿਆਹ ਸ਼ਾਦੀਆਂ ਹੁੰਦੀਆਂ ਸਨ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਕੋਈ ਵਿਆਹ ਸ਼ਾਦੀ ਤੁਹਾਂ ਵੇਖੀ ਸੀ ਜੀ? ਪਿੰਡ ਤੋਂ ਪਹਿਲਾਂ ਜੀ ਇਹ ਹੁੰਦਾ ਸੀ ਕਿ ਭਾਵੇਂ ਕਿਸੇ ਕਮੀ ਦੀ ਧੀ ਦਾ ਵਿਆਹ ਹੁੰਦਾ ਸੀ, ਭਾਵੇਂ ਕਿਸੇ ਜੱਟ ਦੀ ਧੀ ਦਾ, ਤੇ ਸਾਰਾ ਪਿੰਡ ਦੁੱਧ 3-4 ਦੇਗਾਂ ਦੁੱਧ ਹੋ ਜਾਂਦਾ ਸੀ। ਉਹਦੇ 'ਚ ਫਿਰ ਉਹ ਰਾਤਾਂ ਰਹਿੰਦੀਆਂ ਸਨ। ਉਹ ਮੱਖਣ ਰਿੜਕਣਾ, ਜੰਝ ਨੂੰ ਮੱਖਣ ਵੀ ਦੇਣਾ, ਲੱਸੀ ਦੇਣੀ ਤੇ 4 ਕੁ ਦੇਗਾਂ ਦੁੱਧ ਹੋ ਜਾਂਦਾ ਹੁੰਦਾ ਸੀ। ਹਰ ਕਮੀ ਜੱਟ ਨੇ ਦੁੱਧ ਉਹਦੇ ਘਰ ਆਪ ਦੇ ਕੇ ਜਾਣਾ ਤੇ ਉਹ ਦਾਇਰੇ ਉਦੋਂ ਮੈਰਿਜ ਹਾਲ ਕੋਈ ਨਹੀਂ ਸਨ ਹੁੰਦੇ। ਚੰਗਾ ਦਾਇਰਾ ਵੇਖ ਕੇ ਦਾਇਰੇ 'ਚ ਜੰਝ ਬਾਣੀ ਦਾਇਰੇ 'ਚ ਜੀ ਤੇ ਜੰਝਾਂ ਰਹਿੰਦੀਆਂ ਰਾਤਾਂ ਰਹਿੰਦੀਆਂ ਸਨ ਤੇ ਦੇਸੀ ਖਾਣੇ ਹੁੰਦੇ ਸਨ। ਹਰ ਬੰਦਾ ਜਿਹੜਾ ਉਦੋਂ ਤਾਕਤਵਰ ਤਾਂ ਸੀ, ਦੇਸੀ ਘਿਓ ਹੁੰਦੇ ਸਨ ਤੇ ਖਾਣ ਪੀਣ ਨੂੰ ਕੀ ਲੱਭਦਾ ਸੀ? ਜਿਹੜੀ ਜੰਝ ਆਉਂਦੀ ਸੀ ਰੋਟੀ ਕੀ ਸੀ ਆਪਣਾ? ਕੀ ਹੁੰਦਾ ਸੀ ਰੋਟੀ ਦੇ ਵਿੱਚ ਜੀ ਜਿਹੜੇ ਤਗੜੇ ਸਨ ਉਹ ਗੋਸ਼ਤ ਵੀ ਦਿੰਦੇ ਸਨ ਤੇ ਮਾੜੇ ਸਨ ਉਹ ਆਮ ਚੌਲਾਂ ਦੇ ਉੱਤੇ ਘਿਓ ਸ਼ੋ ਦੇਸੀ ਪਾ ਕੇ ਉੱਤੇ ਖੰਡ ਪੀਸਾ ਪਾ ਕੇ ਉਹਦਾ ਨਾਂ ਹੁੰਦਾ ਸੀ ਪ੍ਰਿਆ। ਤੇ ਜਿਹੜਾ ਵੱਡੇ ਦੇ ਸ਼ਾਮ ਵੇਲਾ ਦੇਣਾ ਉਹਦਾ ਉਹ ਹੁੰਦਾ ਸੀ ਇੰਨਾ ਗਲਾਸ ਵੱਡਾ ਤੇ ਇੰਨਾ ਕੁ ਮੱਖਣ ਦੇਣਾ। ਉਹ ਵੱਡੇ ਦੇ ਉਹਦੇ ਦੇਣਾ 1 ਗਲਾਸ ਦੁੱਧ ਲੱਸੀ ਦਾ ਪੀਣਾ, ਮੱਖਣ ਖਾਣਾ ਤੇ ਰਾਤ ਦੇ ਦਿਨ ਦੇ 12 ਵੱਜ ਜਾਂਦੇ ਸਨ। ਫਿਰ ਰੋਟੀ ਹੋਣੀ। ਕੋਈ ਬੰਦਾ ਕੁਛ ਦਿੰਦੇ ਸੀ ਤੇ ਆਮ ਚੌਲਾਂ ਦੇ ਕੰਮ ਚੱਲਦਾ ਸੀ। ਆਮ ਚੌਲਾਂ ਤੇ ਕੰਮ ਚੱਲਦਾ ਸੀ। ਅੱਛਾ ਇਹ ਦੱਸੋ ਜਿੱਥੇ ਬਰਾਤ ਜਾਂ ਕੋਈ ਵਲੀਮੇ ਤੇ ਜਿਹੜਾ ਗੋਸ਼ਤ ਵਰਤਿਆ ਜਾਂਦਾ ਸੀ, ਗੋਸ਼ਤ 'ਚ ਕੀ ਪੱਕਦਾ ਸੀ? ਗੋਸ਼ਤ ਦੇਗਾ 'ਚ ਪੱਕਦਾ ਸੀ। ਨਹੀਂ ਉਹਦੇ 'ਚ ਹੁੰਦਾ ਸੀ ਬੱਚੇ ਦਾ ਕੋਈ ਛੋਟਾ ਜਾਨਵਰ ਹੁੰਦਾ ਸੀ। ਨਹੀਂ ਸਾਡੇ ਪਿੰਡ ਜੀ ਕੋਈ ਹਿੰਦੂ ਸਿੱਖ ਕੋਈ ਨਹੀਂ ਮਮਾਨਤ ਨਹੀਂ ਸੀ। ਕੱਟੇ ਦਾ ਵੀ ਘਰ ਕੱਟਾ ਦੇ ਹੁਣ ਰਸਮ ਪਈਏ ਉਦੋਂ ਵੱਛਿਆਂ ਦੇ ਗੋਸ਼ਤ ਹੁੰਦਾ ਸੀ ਤੇ ਬੱਕਰੇ ਦਾ ਵੀ ਚੱਲਦਾ ਸੀ। ਨਹੀਂ ਕੱਟਾ ਕੋਈ ਨਹੀਂ ਸੀ ਕਰਦਾ। ਭੇਡ ਬੱਕਰੀ ਵੀ ਕਰ ਲੈਂਦੇ, ਭੇਡ ਬੱਕਰੀ ਵੀ ਲੇਲੇ ਵੀ ਕਰ ਲੈਂਦੇ। ਹਾਂ ਕੱਟੇ ਦਾ ਕੋਈ ਨਹੀਂ ਸੀ। ਇਹ ਛੋਰਾ ਦਿੰਦੇ ਹਨ ਕਿ ਸ਼ੋਰਬੇ ਦੇ ਵਿੱਚ ਪੱਕਦਾ ਸੀ ਜਾਂ ਕਿ ਵੈਸੇ ਹੀ ਸੁੱਕਾ? ਨਹੀਂ ਵੈਸੇ ਵੀ ਦੁੱਧ ਘਿਓ ਗੋਸ਼ਤ ਵਿਕਦਾ ਸੀ। ਨਹੀਂ ਮੈਂ ਪੁੱਛ ਰਿਹਾ ਜਿਹੜੇ ਪਕਵਾਈ ਸੀ ਪਕਾਉਂਦੇ ਕਿਵੇਂ ਦਾ ਸਨ? ਨਹੀਂ ਜੀ ਤੇ ਛੋਰੇ 'ਚ ਪਕਾਉਂਦੇ ਹਨ। ਛੋਰੇ ਵਾਲੇ ਪਕਾਉਂਦੇ ਸਨ। ਗੋਸ਼ਤ ਕਿਵੇਂ ਦਾ ਹੁੰਦਾ ਸੀ? ਜਿਹੜਾ ਛੋਰੇ ਵਾਲਾ ਹੀ ਹੁੰਦਾ ਸੀ। ਛੋਰੇ ਵਾਲਾ ਹੀ ਹੁੰਦਾ ਸੀ। ਉਹ ਜੋ ਤੇ ਹੁਣ ਬਣਿਆ ਉਦੋਂ ਛੋਰੇ ਵਾਲੇ ਗੋਸ਼ਤ ਹੁੰਦਾ ਸੀ। ਵਿੱਚ ਆਲੂ ਪਾਉਂਦੇ ਸਨ? ਨਹੀਂ ਜੀ ਕੋਈ ਆਲੂ ਨਹੀਂ। ਆਲੂ ਤਾਂ ਕੋਈ ਮਾੜਾ ਹੀ ਪਤਾ ਹੈ ਆਉਂਦਾ ਸੀ। ਤਗੜੇ ਦੇ ਵਿੱਚ ਗੋਸ਼ਤ ਹੀ ਨਿਰਾ ਹੁੰਦਾ ਸੀ। ਵਧੀਆ ਬੰਦੇ ਵਿੱਚ ਕੱਦੂ ਵੀ ਪਾ ਲੈਂਦੇ ਸਨ ਗੋਸ਼ਤ। ਵਾਹ। ਅੱਛਾ ਇਹ ਦੱਸੋ ਤੇ ਰੋਟੀ ਨਾਲ ਰੋਟੀ ਹੁੰਦੀ ਜਾਂ ਚੌਲ ਹੁੰਦੇ ਸਨ? ਜੀ ਗੋਸ਼ਤ ਨਾਲ ਰੋਟੀ ਹੁੰਦੀ ਸੀ, ਚੌਲ ਹੁੰਦੇ ਸਨ? ਨਹੀਂ ਜੀ ਰੋਟੀ ਹੁੰਦੀ। ਚਲੋ ਠੀਕ ਹੋ ਗਿਆ। ਮੈਂ ਚੌਲ ਏਡਾ ਨਹੀਂ ਪਸੰਦ ਕਰਦੇ, ਰੋਟੀ ਬਹੁਤੀ ਪਸੰਦ ਕਰਦੇ। ਅੱਛਾ ਛੋਲੇ ਵਾਲੇ ਗੋਸ਼ਤ ਨਾਲ ਰੋਟੀ ਹੁੰਦੇ ਨਾਲ। ਇਹ ਦੱਸੋ ਤੁਸੀਂ ਉਹ ਦੱਸਿਆ ਸੀ ਕਿ ਮਿਸ਼ਨ ਹਾਈ ਸਕੂਲ ਵਿੱਚ ਪੜ੍ਹੇ ਸੋ ਤੇ ਉਸ ਸਕੂਲ ਵਿੱਚ ਤੁਸੀਂ ਪੜ੍ਹੇ ਤੇ ਕਿਆ ਤੁਹਾਡੇ ਵਾਲਿदैन ਵੀ ਪੜ੍ਹੇ ਸਨ ਅੱਬਾ ਜੀ? ਜੀ ਮੈਂ ਜੀ ਮੇਰੇ ਪਿੰਡ ਤੋਂ ਕੋਈ ਮੀਲ ਗਲੋਟੀਆਂ में ਤੇ ਸਕੂਲ ਖੁਰਦ
छोटा स्कूल सी 4 जमातां ਹੁੰਦੀਆਂ ਸਨ ਉਦੋਂ मेरा कोई नहीं पढ़िया ना दादा पढ़िया ना मेरा प्यो पढ़िया सिर्फ ये कि वो साढ़े पिंडों को 5-7 ही मुंडे मैं भी स्कूले जान लग पिया जिहदे च इवें कि मैं उन्हां नालों पढ़ने च हुशियार सां मैं पहली विच भी मनीटर रहा दूजी विच भी ते तीजी विच भी मनीटर ही सही बाकी सिखां दे मुंडे मुसलमानां दे कुछ गलोटियां दे कुछ वड्डियां गलोटियां दे कोई ना कोई साढ़े रजाई दे असीं कोई 150 मुंडा हुंदे सां 150 टोटल सारे स्कूल दे बहुत वधिया अच्छा है दसो मुंडियां दे कोई ਨਾਂ याद जे जी मुंडे जमाती तुहाडे मुंडे सन जेहड़े तुहाडे नाल पढ़दे सन कोई ਨਾਂ किसे दा यार बेली जा दसो मेरे जी हुण ज़बानी दे 2 मुंडियां दा ਨਾਂ याद है एक दलीप सी बुढ़ा सिंह लंबड़दार दा पुत्र नथूआना खूह सी सिख सी ते एक दर्शू सी एक असलम धोबी सी ओहदा नाम एक दिन कलम गवाच गई आंगा मेरी कलम खड़ाची ओहदा नाम है खड़ाची पाया सी ते जेहड़े असीं ना दर्शू सिख ओहदे वाल खुले होने ओहदा नाम है खुथा सिंह पाया सी ਉਹ ਖੁੱਤਾ ਸਿੰਘ ਤੋਂ ਮਸ਼ਹੂਰ ਸੀ ਸਾਰੇ ਸਕੂਲ ਦੇ ਵਿੱਚ ਅੱਛਾ ਯਾਨੀ ਸਾਰੇ ਨਾਂ ਤੁਹਾਂ ਦਿੱਤੇ ਹਨ ਇਹਨਾਂ ਨੂੰ ਮਤਲਬ ਤੁਹਾਡੇ ਦਿੱਤੇ ਹੋਏ ਨਾਂ ਮਸ਼ਹੂਰ ਹੋਏ ਨਾ ਜਿਹੜੇ ਨਾਂ ਮੈਂ ਆਖਿਆ ਤੁਸਾਂ ਦਿੱਤੇ ਬਾਲਾਂ ਨੂੰ ਤੁਸਾਂ ਰੱਖੇ ਸਾਨੂੰ ਉਲਟੇ ਨਾਂ ਜੇ ਲਾਟ ਦਾ ਜਿਹੜੇ ਰੱਖੇ ਉਹ ਹੀ ਬਹੁਤਾ ਚੱਲਦਾ ਸੀ ਬੋਲਿਆ ਜਾਂਦਾ ਉਹ ਸਕੂਲੇ ਉਹ ਹੀ ਚੱਲਦਾ ਆ ਜਾ ਬਈ ਖੁੱਤਾ ਸਿੰਘ ਆ ਗਈ ਗੱਲ ਹੋਈ ਨਾ ਅੱਛਾ ਹੁਣ ਦੱਸੋ ਹੁਣ 100 ਵਰੇ ਤੁਸੀਂ 100 ਵਰੇ ਦੀ ਤੁਹਾਡੀ ਮਾਸ਼ਾਅੱਲਾ ਉਮਰ ਹੋ ਗਈ ਹੈ ਤੇ ਆਪਣਾ ਕੋਈ ਜਮਾਤੀ ਹਯਾਤ ਹੈ ਇਸ ਵੇਲੇ ਸਿੱਖ ਵਾਪਸ ਨਹੀਂ ਆਏ ਨਹੀਂ ਜਿਹੜੇ ਇੱਥੇ ਕੋਈ ਹੋਰ ਮੁਸਲਮਾਨ ਜਮਾਤੀ ਸਨ ਉਹਨਾਂ ਚੋਂ ਕੋਈ ਜ਼ਿੰਦਾ ਹੈ ਜੇ ਨਹੀਂ ਕੋਈ ਸਾਰੇ ਚਲਾਣਾ ਕਰ ਗਏ ਨੇ ਉਹ ਚੱਲ ਗਏ ਜੀ ਸਾਰੇ ਕੋਈ ਵੀ ਇਸ ਵਕਤ ਨਹੀਂ ਚਲੋ ਜੀ ਅੱਲਾਹ ਤਾਲਾ ਜਿਹੜਾ ਨਾ ਉਹਨਾਂ ਦਾ ਅਗਲੀ ਮੰਜ਼ਿਲ ਆਸਾਨ ਫਰਮਾਏ ਅੱਛਾ ਹੁਣ ਅਸੀਂ ਜ਼ਰਾ ਗੱਲ ਨੂੰ ਜ਼ਰਾ ਆਉਂਦੇ ਆ ਤੁਹਾਡੇ ਫਨ ਨਾਲ ਕਲਾਮ ਵੱਲ ਵੀ ਲੇਕਿਨ ਥੋੜਾ ਜਿਹਾ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ ਉੱਥੇ ਜਿਹੜਾ ਉਹ ਬਸ਼ੀਰ ਬੱਟ ਦਾ ਅੱਡਾ ਸੀ ਉੱਥੇ ਡਸਕੇ ਨਹੀਂ ਜੀ ਚੌਧਰੀ ਅਬਦੁਲ ਗਫਾਰ ਦਾ ਚੌਧਰੀ ਅਬਦੁਲ ਗਫਾਰ ਬੱਟ ਦਾ ਅੱਡਾ ਸੀ ਬੱਟ ਨਹੀਂ ਸੀ ਬੱਟ ਉਹ ਚੌਧਰੀ ਖਵਾਂਦਾ ਸੀ ਆ ਮੁਨਸ਼ੀ ਦਾ ਅੱਡਾ ਸੀ ਟਰੱਕਾਂ ਦਾ ਅੱਡਾ ਥਾਣੇ ਦੇ ਸਾਹਮਣੇ ਅੱਛਾ ਇਹ ਦੱਸੋ ਉੱਥੇ ਤੁਸੀਂ ਮੁਨਸ਼ੀ ਰਹੇ ਹੋ ਮੁਨਸ਼ੀ ਤੇ ਉਹ ਜਿਹੜਾ ਬੱਟ ਸਾਹਿਬ ਸਨ ਉਹ ਕਿਦੋਂ ਫੌਤ ਹੋਏ ਸਨ ਉਹ ਜਿਹੜੇ ਤੁਹਾਡੇ ਮਾਲਕ ਸਨ ਮੇਰੇ ਜੀ ਬਾਪ ਹੋ ਗਏ ਸਾਨੂੰ ਪੈਰ ਦਾ ਜਦੋਂ ਜੰਗ ਲੱਗਾ ਹੈ ਨਾ ਉਦੋਂ ਸਿਆਲਕੋਟ ਪੀੜ ਨੂੰ ਮਿਲਣ ਵਾਸਤੇ ਆਏ ਸਨ ਤੇ 65 ਜੀ ਸ਼ਹੀਦ ਹੋਏ ਸਨ ਉਹ ਕਿਲੇ ਤੋਂ ਬੰਬ ਪਿਆ ਸੀ ਜਿਹੜਾ ਉਹ ਬੰਬ ਦੀਆਂ ਟਿੱਕਾਂ ਡਿੱਗੀਆਂ ਤੇ ਉਹਨਾਂ ਦੇ ਉੱਤੇ ਵੀ ਪੈ ਤੇ ਉਹ ਉੱਥੇ ਬੇਹੋਸ਼ ਹੋ ਗਿਆ ਉਹ ਫੌਜ ਨੇ ਫਿਰ ਹੋਸ਼ ਆਈ ਤੇ ਪੁੱਛਿਆ ਉਸ ਆਖਿਆ ਮੇਰਾ ਪਿੰਡ ਧਨਿਆਈ ਹੈ ਤੇ ਮੁਨਸ਼ੀ ਸੀਗ ਮੇਰਾ ਪੁੱਤਰ ਹੈ ਉਹ ਜੀ ਫਿਰ ਪੈਰ ਦੇ ਵਿੱਚ ਫਿਰ ਘਰ ਲੈ ਆਏ ਇਹ ਜਿਹੜੇ ਜਿਨ੍ਹਾਂ ਕੋਲ ਤੁਸੀਂ ਕੰਮ ਕਰਦੇ ਸੀ ਉੱਥੇ ਅਬਦੁਲ ਗਫਾਰ ਬੱਟ ਸੀ ਜਿਹੜਾ ਚੌਧਰੀ ਆਂਦੇ ਇਹ ਕਦੋਂ ਕੋ ਫੌਤ ਹੋਇਆ ਫਿਰ ਇਹ ਜੀ ਮਗਰੋਂ ਫਿਰ ਮੈਂ ਛੱਡ ਗਿਆ ਮੈਨੂੰ ਨਹੀਂ ਪਤਾ ਇਹਦਾ ਨਹੀਂ ਪਤਾ ਫਿਰ ਤੁਸੀਂ ਲਾਂਬੇ ਟੁਰ ਗਏ ਸੋ ਲਾਂਬੇ ਟੁਰ ਗਿਆ ਉਹਦਾ ਪੁੱਤਰ ਜਿਹੜਾ ਇੱਕੋ ਸੀ ਜਿਹੜਾ ਫੌਤ ਹੋ ਗਿਆ ਬਾਕੀ ਉਹਦੀ ਨੂੰਹ ਸੀ ਜਿਹੜੀ ਉਹ ਤਲਵੰਡੀ ਦੀ ਸੀ ਉਹ ਫਿਰ ਇਸਲਾਮੀਆ ਸਕੂਲ ਵਿੱਚ ਅਸਤਾਨੀ ਹੋ ਗਈ ਉਹਨੂੰ ਮਿਲਣ ਜਾਂਦਾ ਰਿਹਾ ਮੈਂ 2 ਵਾਰ ਫਿਰ ਉਹ ਵੀ ਫੌਤ ਹੋ ਗਈ ਸਹੀ ਠੀਕ ਹੈ ਅੱਗੋਂ ਉਹਨਾਂ ਦੇ ਪੋਤਰੇ ਵਗੈਰਾ ਕੋਈ ਨਹੀਂ ਸਨ ਜਿਹਨੇ ਪੁੱਤਰ ਕੋਈ ਨਹੀਂ ਸੀ ਪੋਤਰੇ ਨਹੀਂ ਜੀ ਠੀਕ ਹੋ ਗਿਆ ਚਲੋ ਵਧੀਆ ਹੋ ਗਿਆ ਜਨਾਬ ਵਧੀਆ ਹੋ ਗਿਆ ਤੇ ਹੁਣ ਅਸੀਂ ਗੱਲ ਲਗਾ ਟੋਰਨੇ ਆ ਹੁਣ ਆਪਣੇ ਕਲਾਮ ਚੋਂ ਕੀ ਸੁਣਾਓਗੇ ਸ਼ੁਰੂ ਕਿੱਥੋਂ ਕਰੀਏ ਆਪਣਾ ਜੀ ਅੱਲਾ ਦੀ ਤਾਰੀਫ ਹੈ ਜੀ ਮਾਸ਼ਾਅੱਲਾ ਮਾਸ਼ਾਅੱਲਾ ਪੈਦਾ ਕਰਕੇ ਤੇ ਦੇਰ ਹੋ ਗਈ ਸੋਹਣਾ ਨਹੀਂ ਕੋਈ ਰੱਬ ਰਹਿਮਾਨ ਜਿਹਾ ਵਾਹ ਆਪਣੀ ਉਮਤ ਦੇ ਬਖਸ਼ ਲਈ ਨਬੀ ਸੋਹਣਾ ਨਹੀਂ ਕੋਈ ਦੋ ਜਹਾਨ ਜਿਹਾ ਈਸਾ ਮੂਸਾ ਦਾਊਦ ਵੀ ਹਨ ਮੁਰਸਲ ਰੁਤਬਾ ਕਿਸੇ ਦਾ ਨਹੀਂ ਮੁਸਤਫਾ ਦੀ ਸ਼ਾਨ ਜਿਹਾ
ਜ਼ਬੂਰ ਤੇਰੇਤਾ ਅੰਜੀਲ ਕਿਤਾਬਾਂ ਹਨ ਸੱਚੀਆਂ ਰੁਤਬਾ ਕਿਸੇ ਦਾ ਨਹੀਂ ਪਾਕ ਕੁਰਾਨ ਜਿਹਾ ਕਮੋ ਪੇਸ਼ੀ 18,000 ਮਖਲੂਕ ਹੈ ਪਰ ਰੁਤਬਾ ਕਿਸੇ ਦਾ ਨਹੀਂ ਹਜ਼ਰਤ ਇਨਸਾਨ ਜਿਹਾ ਅਜ਼ਾਜ਼ੀਲ ਦਾ ਵੀ ਇੰਨਾ ਖੌਫ ਨਹੀਂ ਜਿੰਨਾ ਖੌਫ ਹੈ ਅਸ਼ਰ ਮੈਦਾਨ ਜਿਹਾ ਜੰਗਾਂ ਕਈ ਹੋਈਆਂ ਨੇ ਜੰਗ ਦੁਨੀਆ ਦੇ ਵਿੱਚ ਰੁਤਬਾ ਕਿਸੇ ਦਾ ਨਹੀਂ ਕਰਬਲਾ ਦੇ ਮੈਦਾਨ ਜਿਹਾ ਸ਼ਹੀਦ ਹੋ ਕੇ ਜਾਣਗੇ ਵਿੱਚ ਜੰਨਤ ਰੁਤਬਾ ਕਿਸੇ ਦਾ ਨਹੀਂ ਹੁਸੈਨ ਜਵਾਨ ਜਿਹਾ ਜ਼ੁਕਾਤਾਂ ਖਰੈਤਾਂ ਦਾ ਵੀ ਇੰਨਾ ਸਵਾਬ ਨਹੀਂ ਜਿੰਨਾ ਸਵਾਬ ਹੈ ਲੜਿਆਂ ਦੀ ਸੁਲ੍ਹਾ ਕਰਾਨ ਜਿਹਾ ਮੁਨਸ਼ੀ ਸ਼ੀਖ ਜਿਹਾ ਕੋਈ ਗੁਨਾਹਗਾਰ ਨਹੀਂ ਬਖਸ਼ਹਾਰ ਨੇ ਕੋਈ ਰੱਬ ਰਹਿਮਾਨ ਜਿਹਾ ਬਾਬਾ ਜੀ ਮੁਹੰਮਦ ਸਿੱਦੀਕ 100 ਵਰੇ ਉਮਰ ਇਹਨਾਂ ਦੀ ਸਾਡੇ ਕੋਲ ਇੱਥੇ ਬੈਠੇ ਨੇ ਔਰ ਸੋਹਣੀਆਂ ਗੱਲਾਂ ਕਰ ਰਹੇ ਨੇ ਤੇ ਇਹ ਜਨਾਬ ਦੱਸ ਰਹੇ ਸਨ ਕਿ ਕਾਫੀ ਦੀਵਾਨ ਇਹਨਾਂ ਦਾ ਮੌਜੂਦ ਹੈ ਪੰਜਾਬੀ ਸ਼ਾਇਰ ਨੇ ਤੇ ਬਾਬਾ ਜੀ ਕੋਈ ਕੋਈ ਸਾਨੂੰ ਕੀ ਹੋਰ ਸੁਣਾਓਗੇ ਜ਼ਰਾ माशाअल्लाह ये पिछला ही कड्डो एक शौक तेरे दिल आया है वाह आग पानी मिट्टी इकट्ठियां करके ते बहुत आदम का चाह बनाया है हुक्म रब दे हुक्म अपना जिसनूं रूह आखन हिकमत नाल बोते च पाया है खलीफा इस जमीन का करके फीसियां कोलों सजदा कराया है अज़ाज़ील ने सजदा ना किया क्या रद्या अज़ाज़ील तो शैतान नाम रखाया वे जिहड़ा हरफ फरिश्तियां नूं मालूम नहीं सी वो हरफ हज़रत आदम नूं क्या समझाया है हज़रत आदम ने उसका ध्यान किया कलमा सोहने नबी का नजर आया है कलमा पढ़ के ते हज़रत आदम ने शुक्र रब का चाह बजाया है वैसे दुनिया के मुंशी सदीक रब मुंशी सदीक मनण वालियां दा जन्नत है घर अपना दोजख मुनाफा काफरा लई बनाया है माशाअल्लाह माशाअल्लाह बहुत वधिया जी बहुत वधिया अच्छा ਇਹ ਦੱਸੋ ਕਿ ਜਿਹੜੀ ਸ਼ਾਇਰੀ ਹੁਣ ਵੀ ਅੱਜ ਕੱਲ ਵੀ ਲਿਖ ਰਹੇ ਹੋ ਤੁਸੀਂ ਜਦੋਂ ਕੋਈ ਦਲੀਲ ਆਉਂਦੀ ਹੈ ਕੋਈ ਖਿਆਲ ਆਉਂਦਾ ਹੈ ਤੇ ਕਿਸੇ ਲਈ ਵੀ ਫਿਰ ਜਦੋਂ ਆਮਦ ਹੁੰਦੀ ਹੈ ਸ਼ੇਰਾਂ ਦੀ ਤੇ ਫਿਰ ਲਿਖਦੇ ਹੋ ਅੱਜ ਕੱਲ ਵੀ ਜਾਂ ਕਿ ਪੁਰਾਣਾ ਹੀ ਸਾਰਾ ਲਿਖਿਆ नहीं अजकल भी कोई लै कोई जेडे ने असल में गल होन उन्ना नहीं ना ख्याल रहिंदा अच्छा जी ते जेडे जो अजकल भी उंज लिखियां ने कई गल्लां लिखियां ने माशाअल्लाह बहुत वधिया जी बहुत वधिया ते हुण फिर सानू कोई सुनाओ कोई रुबाई ਜਿਹੜਾ ਸਮਾਜੀ ਬੁਰਾਈਆਂ ਦੇ ਹਵਾਲੇ ਨਾਲ ਜਿਹੜਾ ਤੁਸੀਂ ਅੱਗੇ ਵੀ ਸੁਣਾ ਰਹੇ ਸੋ ਇਹ ਮੇਰਾ ਖਿਆਲ ਹੈ ਤੁਹਾਡਾ ਦੀਵਾਨ ਪਿਆ ਤੇ ਕੋਈ ਰੁਬਾਈ ਸੁਣਾਓ ਜਿਹੜਾ ਕਿ ਤੁਸੀਂ ਲਿਖੀ ਹੋਵੇ ਨਾਲ ਅਸੀਂ ਜਨਾਬ ਗੱਲਾਂ ਟੋਰੀ ਜਾਂਦੇ ਆਪ ਸਾਹਿਬ ਕਿ ਇਹਨਾਂ ਦਾ ਸਭ ਤੋਂ ਜਿਹੜੀ ਸਾਨੂੰ ਗੱਲ ਨਜ਼ਰ ਆ ਰਹੀ ਹੈ ਕਿ ਯਾਦਦਾਸ਼ਤ ਬੜੀ ਅੱਛੀ ਹੈ ਬਹੁਤ ਅੱਛੀ ਹੈ ਜੀ ਬਹੁਤ ਐਸ ਉਮਰੇ याददाश्त भी सर जी बहुत अच्छी है ते उस तो बाद इन्हां दी नज़र भी बहुत अच्छी है माशाअल्लाह जी नज़र भी अजे ठीक है हुण दे वेले नाल अगर देखा जाए ना ते पढ़दे बड़ा सोहना पै ने ते उस तो बाद पुरानियां गल्लां उन्हां नूं तकरीबन वो सारियां याद ने हुण अजकल ना पता कोई 2-4 साल गुजर जाने तो बाद ना पता भुल जांदे बंदे इन्ना याद ही कोई नहीं रखदा ना रहिंदा ही है ते बड़ा अल्लाह दा खास करम है इन्हां ते अजे भी उदों 100 साल पुरानियां गल्लां जड़ियां 80-90 साल पुरानियां गल्लां वो भी बचपन दियां भी दस रहे थे बिल्कुल जी बिल्कुल ये बड़ी वड्डी गल है अच्छा जी ये मज़ाहमती शायरी भी इन्हां कीती है बुराइयां दे खिलाफ भी इन्हां लिखिया है वसेब दे अंदर पाई जान वालियां जड़ियां गलत गल्लां ने उन्हां दी इन्हां निंदिया भी कीती है ते तुसीं वेख सकदे हो कि फज़ा बड़ी वधिया है ते इत्थे थोड़ी देर पहलां कां लंघे ने मतलब मुख्तलिफ जी है कां फिरदे ने पे कां फिर रहे ने उड़दे ने पे जानवर होर भी फिरदे ने अल्लाह खैर करे जी ते अपना जी गल नूं अगा टोरने आ ਇਹ ਜਿਹੜੀ ਨਜ਼ਮ ਜਿਹੜੀ ਤੁਹਾਂ ਲਿਖੀ ਸੀ ਜਿਹਦੇ ਹਰ ਫਿਕਰੇ ਦੇ ਆਖਰ ਦੇ ਅੰਦਰ ਮਿਸਰੇ ਦੇ ਆਖਰ ਦੇ ਅੰਦਰ ਲਾਲ ਆਉਂਦਾ ਜੀ ਇਹ ਕੋਈ 4-5 ਜ਼ਰਾ 94 ਸ਼ੇਰ ਪੂਰੀ ਨਹੀਂ ਇੱਥੋਂ ਤੱਕ ਸੁਣਾ ਦਿਓ ਇੱਥੋਂ ਤੱਕ ਅੱਛਾ ਕਿਉਂ ਦੁੱਧ
ਖਾਈਏ ਤੇ ਹੁੰਦੀਆਂ ਨੇ ਗੱਲਾਂ ਲਾਲ, ਵਾਹ ਜਦੋਂ ਸ਼ਰਾਬ ਪੀਏ ਤੇ ਹੁੰਦੀਆਂ ਨੇ ਅੱਖਾਂ ਲਾਲ, ਸਾਦਾ ਪਾਨ ਖਾਈਏ ਤੇ ਹੁੰਦੀਆਂ ਨੇ ਬੁੱਲਾਂ ਲਾਲ, ਤੇ ਪੁੱਤਰ ਭਾਵੇਂ ਗੰਜਾ ਹੋਵੇ ਪਰ ਮਾਂ ਉਹਨੂੰ ਆਖਦੀ ਹੈ ਸੋਹਣਾ ਲਾਲ। ਵਾਹ 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 ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਪਾਕਿਸਤਾਨ ਅੰਦਰ ਇੱਕ ਫੈਸਲ ਮਸਜਿਦ ਤੇ ਦੂਜੀ ਆਜੀ ਮਸਜਿਦ ਲਾਲ, ਇੱਕ ਫੈਸਲ ਮਸਜਿਦ ਦੂਜੀ ਵੱਡੀ ਮਸਜਿਦ ਲਾਲ। ਵਾਹ ਟਮਾਟਰ ਮਿਰਚਾਂ ਭੁੱਲ ਕੇ ਸਬਜ਼ ਹੁੰਦੀਆਂ ਨੇ ਪਰ ਪੱਕ ਕੇ ਹੋ ਜਾਂਦੀਆਂ ਨੇ ਲਾਲ। ਬੰਦੇ ਮਾੜੇ ਬੰਦੇ ਨੂੰ ਲਾਲੂ ਆਖਣ, ਤਗੜੇ ਨੂੰ ਆਖਣ ਚੌਧਰੀ ਲਾਲ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਇੱਕ ਵਾਰੀ ਫਿਰ ਪੜਨਾ। ਮਾੜੇ ਬੰਦੇ ਨੂੰ ਲਾਲੂ ਆਖਣ, ਤਗੜੇ ਨੂੰ ਆਖਣ ਚੌਧਰੀ ਲਾਲ। ਤੇ ਮੁਸਲਮਾਨ ਨਾ ਰੱਖਦੇ ਲਾਲ ਦੀਨ, ਹਿੰਦੂ ਰੱਖਦੇ ਰਾਮ ਲਾਲ। ਪਹਾੜਾਂ ਦੇ ਜਦ ਮੀਂਹ ਪੈਂਦਾ ਨਹਿਰਾਂ ਦਾ ਪਾਣੀ ਹੋ ਜਾਂਦੇ ਲਾਲ। ਪੱਠੇ ਵਿੱਚ ਵਧੀਆ ਵਧੀਆ, ਬਹੁਤ ਵਧੀਆ ਜੀ। ਹੁਣ ਅਸੀਂ ਗੱਲ ਨੂੰ ਅਗਾਂਹ ਟੋਰਨੇ ਆ ਤੇ ਬਹੁਤ ਸੋਹਣਾ ਤੁਸੀਂ ਪੜ੍ਹ ਰਹੇ ਹੋ। ਤੇ ਇਹ ਦੱਸੋ ਕਿ ਜਿਹੜਾ ਆਪਣਾ ਤੁਸੀਂ ਸ਼ਾਇਰੀ ਇੱਕ ਲਿਖੀ ਸੀ ਆਪਣੇ ਪੁੱਤਰ ਇਮਰਾਨ ਦੇ ਹਵਾਲੇ ਨਾਲ, ਜਿਹੜਾ ਤੁਹਾਡਾ ਪੋਤਰਾ ਸ਼ਹੀਦ ਹੋ ਗਿਆ ਸੀ ਇੱਕ ਹਾਦਸੇ ਦੇ ਵਿੱਚ, ਤੇ ਉਸ ਬਾਰੇ 'ਚ ਵੀ ਅਸੀਂ ਗੱਲ ਕਰਾਂਗੇ। ਤੁਸੀਂ ਆਲ ਦੁਆਲਾ ਵੀ ਕਵਰ ਕਰ ਸਕਦੇ ਹੋ। ਇਹ ਵੇਖੋ ਨਾ, ਇਹ ਜਿਹੜਾ ਪਰਿੰਦੇ ਉੱਡਦੇ ਨੇ, ਕਾਂ ਉੱਡਦੇ ਨੇ, ਘੜੀ ਮੁੜੀ ਆ ਫਿਰਦੇ ਨੇ, ਇਹ ਵੀ ਸੈਰ ਕਰਨ ਆਏ ਨੇ ਕਾਂ ਵੀ। ਇਧਰ ਉੱਠ ਕੇ ਉਹ ਬਣਾਓ ਹਾਂ, ਉਹ ਜਿਹੜਾ ਬਰੇਤਾ ਹੈ, ਬਰੇਤੇ ਨੂੰ ਵਿੱਚ ਲਿਆਓ। ਆਹੋ ਤੇ ਇਹ ਜੀ ਨਹਿਰ ਵਗਦੀ ਹੈ ਭਈ, ਇੱਧਰ ਨੂੰ ਇਹ ਜਾ ਰਹੀ ਹੈ ਬਰੇਤਾ। ਇਹ ਪੌੜੀਆਂ ਵੀ ਬਣੀਆਂ ਨੇ ਉਤਰਨ ਲਈ, ਇੱਥੇ ਬਹਿ ਕੇ ਨਹਾ ਸਕਦੇ ਹੋ ਤੁਸੀਂ। ਨਹਿਰ ਹੁਣ ਤੇ ਸਿਆਲ ਹੈ ਅੱਜ ਕੱਲ੍ਹ, ਤੇ ਮੌਸਮ ਨਹਾਉਣ ਵਾਲਾ ਗਰਮੀ ਦਾ ਹੋਏ ਤੇ ਬੜਾ ਸੋਹਣਾ ਮੌਸਮ ਇੱਥੇ ਬਹਿਣ ਦਾ। ਇਹ ਭਾਵੇਂ ਪੈਰ ਧਰ ਕੇ ਪੌੜੀਆਂ 'ਤੇ ਬਹਿ ਰਹੋ, ਪੈਰ ਠੰਡੇ ਕਰਦੇ ਰਹੋ, ਭਾਵੇਂ ਥੱਲੇ ਹੋ ਜਾਓ, ਨਹਾ ਲਓ ਤੁਸੀਂ। ਇਹ ਵੇਖੋ ਇਹ ਨਹਿਰ ਵਗਦੀ ਹੈ ਪਈ, ਤੇ ਪਿੱਛੇ ਰੁੱਖ ਨੇ, ਉਹ ਡੇਰਾ ਵੀ ਹੈ ਕਿਸੇ ਦਾ, ਉਹ ਡੰਗਰ ਅੱਗੇ ਲੰਘਦੇ ਸਨ ਪਏ ਇੱਥੋਂ ਦੀ, ਚਾਰਨ ਵਾਸਤੇ ਉਹਨਾਂ ਕੱਢੇ ਸਨ ਤੇ ਡੰਗਰ ਲੰਘਦੇ ਸਨ ਪਏ। ਇਹ ਜੀ ਇਹ ਨਹਿਰ ਵਗਦੀ ਹੈ ਪਈ। ਇਹ ਕਾਂ ਵੀ ਫਿਰਦੇ ਨੇ ਪਏ, ਆਪਣਾ ਲੰਗਰ ਪਾਣੀ ਕਰਦੇ ਨੇ ਪਏ। ਤੇ ਇਹ ਸਫੈਦੇ ਦੇ ਦਰਖਤ ਨੇ ਜੀ, ਬੂਟੇ ਸਫੈਦੇ ਦੇ ਵਾਹਵਾ ਵੱਡੇ ਵੱਡੇ ਨੇ ਲੱਗੇ, ਇਹ ਤੁਸੀਂ ਵੇਖ ਸਕਦੇ ਹੋ। ਇਹ ਨਾਲੋਂ ਦੀ ਸੜਕ ਲੰਘਦੀ ਹੈ ਪਈ, ਇਹ ਬੰਬਾਂ ਵਾਲੇ ਨੂੰ ਜਾਂਦੀ ਹੈ। ਤੇ ਇਹ ਆਪਣਾ ਜਿਹੜੇ ਨੇ ਸਾਡੇ ਬੇਲੀ ਮਿੱਤਰ, ਸਾਡੇ ਬਜ਼ੁਰਗ ਬਾਬੇ ਹੋਰੀ ਬੈਠੇ ਨੇ, ਇਹਨਾਂ ਦੇ ਨਾਲ ਜਿਹੜਾ ਨਾ ਸਾਡੇ ਕੂਕ ਪਾਕਿਸਤਾਨ ਕੂਕ ਦੇ ਮੋਢੀ ਰਾਹੇ ਮਦੀਨਾ ਤੇ ਕੂਕ ਪਾਕਿਸਤਾਨ ਕੂਕ ਕਿਤਾਬ ਇਹਨਾਂ ਲਿਖਾਰੀ ਨੇ ਲਿਖੀ ਹੈ। ਨਾਲ ਹਾਫਿਜ਼ ਨਿਸਾਰ ਅਹਿਮਦ ਕਾਦਰੀ ਪੰਜਾਬੀ ਦਪਾਲ ਭਰੋਕਾੜੇ ਤੋਂ ਆਏ ਨੇ, ਤਸ਼ਰੀਫ ਲਿਆਏ ਨੇ, ਰਲਤ ਕਰਦੇ ਨੇ ਸਾਡੇ ਨਾਲ ਬੈਠਕ ਦੇ ਵਿੱਚ। ਤੇ ਹੁਣ ਅਸੀਂ ਆਉਂਦੇ ਹਾਂ ਜੀ ਹਸਨੈਨ ਭੱਟੀ ਸਾਹਿਬ ਹਜ਼ਾਰੇ ਖਿਆਲ ਕਰਦੇ ਨੇ ਜੀ। ਜ਼ਿਲ੍ਹਾ ਸਿਆਲਕੋਟ ਚੌਕੇ ਬੈਠੇ ਹਾਂ ਆਪ ਸਾਹਿਬ ਜੀ, ਜਨਾਬ ਰਾਣਾ ਨਾਸਰ ਖਾਨ ਪੰਜਾਬੀ ਸਾਹਿਬ ਜੀ ਜੀ। ਜ਼ਿਲ੍ਹਾ ਸਿਆਲਕੋਟ ਦੀ ਬੜੀ ਉੱਚੀ ਸ਼ਾਨ ਹੈ। ਇਹ ਸ਼ੁਰੂ ਤੋਂ ਹੀ ਇਲਮੀ ਹਵਾਲੇ ਨਾਲ ਇੱਕ ਮਾਰੂਫ ਇਲਾਕਾ ਹੈ, ਮਸ਼ਹੂਰ ਇਲਾਕਾ ਹੈ, ਮਕਬੂਲ ਇਲਾਕਾ ਹੈ। ਤੇ ਜ਼ਿਲ੍ਹਾ ਸਿਆਲਕੋਟ ਦੇ ਹਵਾਲੇ ਨਾਲ ਕੁਝ ਸ਼ੇਰ ਬਾਬਾ ਜੀ ਮੁਹੰਮਦ ਸਿੱਦੀਕ ਸਾਹਿਬ ਸਾਡੇ ਨਾਲ ਸਾਂਝੇ ਕਰਨਗੇ। ਇਹਨਾਂ ਨੇ ਲਿਖਿਆ ਆਪਣੇ ਜ਼ਿਲ੍ਹਾ ਸਿਆਲਕੋਟ ਦੀਆਂ ਕਦਰਾਂ। ਕਦੇ ਆ ਕੇ ਤੇ ਵੇਖ ਸਾਡਾ ਸਿਆਲਕੋਟ ਸੱਜਣਾ, ਜੇ ਕਦੇ ਵੇਖਣੇ ਨਹੀਂ ਹੋਵੇ ਤੈਨੂੰ ਕਰੋੜ ਸੱਜਣਾ। ਪਦੈਸ਼ੀ ਇਹ ਸ਼ਹਿਰ ਡਾਕਟਰ ਇਕਬਾਲ ਦਾ, ਪੰਜਾਬ ਵਿੱਚ ਹੋਇਆ ਨਹੀਂ ਕੋਈ ਸ਼ਾਇਰੀ ਉਹਦੇ ਨਾਲ ਦਾ। ਸਰ ਕਈ ਅੰਗਰੇਜ਼ਾਂ ਨਾਲੇ ਮਾਰੇ ਸਰੂਟ ਸੱਜਣਾ, ਕਦੇ ਆ ਕੇ ਤੇ ਵੇਖ ਸਾਡਾ ਸਿਆਲਕੋਟ ਸੱਜਣਾ। ਪੀਰ ਮੁਰਾਦੀਆ ਦਾ ਦਰਬਾਰ ਉਹਦਾ ਬਿਆਨ ਹੈ, ਹਿੰਦੁਸਤਾਨ ਵਿੱਚ ਉਹ ਪਹਿਲਾ ਮੁਸਲਮਾਨ ਹੈ। ਰਾਜੇ ਜਦੋਂ ਮਰਵਾਇਆ ਗਈ ਮਦੀਨੇ, ਉਹ ਮਾਈ ਰਿਪੋਰਟ ਸੱਜਣਾ। ਆ ਕੇ ਤੇ ਵੇਖ ਸਿਆਲਕੋਟ ਸੱਜਣਾ। ਇੱਥੋਂ ਸਭ ਮੁਲਕਾਂ ਵਿੱਚੋਂ ਸਰਜੀਕਲ ਦਾ ਸਮਾਨ ਜਾਂਦਾ ਵੇ, ਫੁੱਟਬਾਲ ਹੋਰ ਖੇਡਾਂ ਦਾ ਸਮਾਨ ਜਾਂਦਾ ਵੇ। ਲੱਕੜੀ ਚੰਗੀ ਲਾਉਂਦੇ ਨੇ ਨਾਲੇ ਤਰੂਟ ਸੱਜਣਾ। ਹੌਜ਼ਰੀ ਦਾ ਸਮਾਨ ਬਣਦਾ ਵਿੱਚ ਨੌ ਲੇ, ਉਹ ਫੈਕਟਰੀ ਪਿੰਡ ਦੇ ਵੀ ਕੋਲ ਹੈ। ਇਹ ਮੁੜ ਇੱਥੇ
ਰੇਡੀ ਮੀਟਰ ਦੇ ਇੱਥੇ ਬੰਦੇ ਨੇ ਸੂਟ ਸੱਜਣਾ ਕਦੇ ਆ ਕੇ ਸਿਆਲਕੋਟ ਸੱਜਣਾ। ਵਧੀਆ ਵਧੀਆ, ਬਹੁਤ ਵਧੀਆ ਹੋ ਗਿਆ। ਹੁਣ ਤੁਸੀਂ ਉਹ ਨਜ਼ਮ ਸੁਣਾਣੀ ਹੈ ਆਪਣੀ ਜਿਹੜੀ ਤੁਸੀਂ ਸਿਆਸੀ ਹਵਾਲੇ ਨਾਲ ਲਿਖੀ ਸੀ। ਜੀ ਜੀ, ਉਹ ਬੜੀ ਮਸ਼ਹੂਰ ਤੁਹਾਡੀ ਨਜ਼ਮ ਹੈ, ਬੜੇ ਇਲਾਕੇ 'ਚ ਮੰਨੀ ਗਈ ਸੀ। ਉਹ ਕੋਈ ਸਾਨੂੰ ਯਾਦ ਹੈ ਤੇ ਉਹ ਸੁਣਾ ਦਿਓ। ਮੀਆਂ ਸਾਹਿਬ ਦੇ ਹਵਾਲੇ ਨਾਲ ਤੁਸੀਂ ਲਿਖੀ ਸੀ। ਲਓ ਜੀ ਬਾਬਾ ਜੀ ਹੁਣ ਸਾਨੂੰ ਨਜ਼ਮ ਸੁਣਾਉਣਗੇ। ਇਹਨਾਂ ਦੀ ਸਿਆਸੀ ਨਜ਼ਮ ਹੈ ਜੀ। ਜੀ ਜੀ, ਸਿਆਸਤ ਤੇ ਵੀ ਬੜੀ ਨਜ਼ਰ ਰੱਖਦੇ ਨੇ ਔਰ ਬੜਾ ਮੁਤਾਲਿਆ ਇਹਨਾਂ ਦਾ, ਇਸ ਹਵਾਲੇ ਨਾਲ ਬੜੀ ਜਾਣਕਾਰੀ ਇਹਨਾਂ ਦੀ। ਤੇ ਬਾਬਾ ਜੀ ਇਹ ਤੁਸੀਂ ਕੀ ਨਜ਼ਮ ਸੁਣਾਓਗੇ ਸਾਨੂੰ? ਜ਼ਰਾ ਬਿਹਤਰੀਨ ਕਰਕੇ ਸਾਨੂੰ ਸੁਣਾਓ ਆਪਣੇ ਦੀਵਾਨ ਦੇ ਵਿੱਚੋਂ ਕੋਈ ਸਿਆਸੀ ਨਜ਼ਮ। ਸੁੱਤੀ ਕਿਸਮਤ ਬੰਦੇ ਦੀ ਜਾਗ ਪੈਂਦੀ, ਰੱਬ ਆਪ ਸਬੱਬ ਬਣਾ ਦਿੰਦਾ। ਮੀਆਂ ਨਵਾਜ਼ ਸ਼ਰੀਫ ਜਿਹਾਂ ਨੂੰ ਪੈਦਾ ਕਰਕੇ ਵਜ਼ੀਰੇ ਆਜ਼ਮ ਪਾਕਿਸਤਾਨ ਦਾ ਬਣਾ ਦਿੰਦਾ। ਉਸ ਮਾਂ ਨੂੰ ਲੱਖ ਮੁਬਾਰਕਾਂ ਨੇ ਜਿਹਨੇ ਇਹੋ ਜਿਹੇ ਪੁੱਤਰ ਖੁਦਾ ਦਿੰਦਾ। ਮੱਥਾ ਚਮਕਦਾ ਚੌਧਰੀ ਦੇ ਜਨਮ ਵਾਂਗੂ ਐਸਾ ਉੱਪਰ ਉਹਨੂੰ ਖੁਦਾ ਦਿੰਦਾ। ਮੁਖਾਲਫ ਬੰਦੇ ਪੈ ਖੌਫ ਖਾਂਦੇ, ਨਵਾਜ਼ ਸ਼ਰੀਫ ਮੁਖਾਲੀ ਜਦੋਂ ਆ ਦਿੰਦਾ। ਐਟਮ ਬਣਾਇਆ ਗਿਆ ਸੀ ਕਈ ਸਾਲ ਪਹਿਲਾਂ, ਹਰ ਸਦਰ ਉਹਨੂੰ ਛੁਪਾ ਦਿੰਦਾ। ਮੀਆਂ ਸਾਹਿਬ ਦੀ ਹਕੂਮਤ ਜਦੋਂ ਆਈ ਇਹ ਚਲਾਨ ਦਾ ਹੁਕਮ ਫਰਮਾ ਦਿੰਦਾ। ਐਟਮ ਗਿਆ ਫਿਰ 2500 ਮੀਲ ਯਾਰੋ ਤਰੀਕਾ ਕਰਕੇ ਤੇ ਵਿਖਾ ਦਿੰਦਾ। ਕੰਮ ਗਿਆ ਹਿੰਦੁਸਤਾਨ ਆਵਾਜ਼ ਸੁਣ ਕੇ ਕਈਆਂ ਦੁਸ਼ਮਣਾਂ ਦੇ ਦਿਲ ਹਿਲਾ ਦਿੰਦਾ। ਕੰਮ ਗਿਆ ਅਮਰੀਕਾ ਨੂੰ ਉਹਦਾ ਨਾਂ ਸੁਣ ਕੇ ਬਾਗ ਬਿਮਾਰਾਂ ਦੇ ਮੂੰਹ ਦੀਆਂ ਪਾ ਦਿੰਦਾ। ਅਮਰੀਕਾ ਆਖਿਆ ਮੁਸ਼ਰਫ ਨੂੰ ਇਹਨੂੰ ਕਾਬੂ ਕਰ ਲੈ ਤੇ ਇਹਨੂੰ ਪਾਕਿਸਤਾਨ ਦਾ ਸਦਰ ਬਣਾ ਦਿੰਦਾ। ਜਨਰਲ ਮੁਸ਼ਰਫ ਵਿੱਚ ਲਾਲਚ ਤੇ ਆ ਕੇ ਤੇ ਸਭ ਜਨਰਲ ਮੁਸ਼ਰਫ ਲਾਲਚ ਵਿੱਚ ਆ ਕੇ ਤੇ ਮੀਆਂ ਸਾਹਿਬ ਦੀਆਂ ਸਭ ਇਸਲਾਮ ਭੁਲਾ ਦਿੰਦਾ। ਕਾਰ ਕੋਣ ਵਾਲੀ ਗਲਤੀ ਮੁਸ਼ਰਫ ਦੀ ਸੀ ਜੋ ਮੈਂ ਮੀਆਂ ਸਾਹਿਬ ਦੇ ਲਾ ਦਿੰਦਾ। ਮਰਜ਼ੀ ਆਪਣੀ ਕਰਦਾ ਰੱਬ ਸੋਣਾ, ਚਿੜੀਆਂ ਕੋਲੋਂ ਬਾਜ਼ ਮਰਵਾ ਦਿੰਦਾ। ਜਿਵੇਂ ਬਦਲੀ ਹਕੂਮਤ ਮੀਆਂ ਸਾਹਿਬ ਦੀ ਪਤਾ ਸਭ ਨੂੰ, ਮੁਨਸ਼ੀ ਸ਼ੀਖ ਉਹਨੇ ਇੱਥੇ ਹੀ ਗੱਲ ਮੁਕਾ ਦਿੰਦਾ। ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਮਾਸ਼ਾਅੱਲਾ ਜੀ, ਬਹੁਤ ਉੱਚਾ ਕਲਾਮ। ਹੁਣ ਅਸੀਂ ਤੁਹਾਡੇ ਕੋਲੇ ਪੁੱਛਾਂਗੇ, ਕੁਝ ਗੱਲਾਂ ਕਰਾਂਗੇ ਆਪਣੇ ਵਸੇਬ ਦੀਆਂ, ਆਪਣੇ ਰਹਿਤਲ ਦੀਆਂ। ਇਹ ਦੱਸੋ ਕਦੀ ਆਪਣਾ ਜਿਹੜੀਆਂ ਖੇਡਾਂ ਹੁੰਦੀਆਂ ਹਨ ਤੁਹਾਡੇ ਦੌਰ ਵਿੱਚ ਜਦੋਂ ਤੁਸੀਂ ਸਕੂਲੇ ਪੜ੍ਹਦੇ ਹੋ, ਕਦੀ ਕੌਡੀ ਵੀ ਹੋਈ ਸੀ ਉੱਥੇ? ਕੌਡੀ ਜੀ ਹੁੰਦੀਆਂ ਸਨ, ਵੈਸੇ ਮੈਂ ਨਹੀਂ ਕੋਈ, ਮੈਂ ਵੇਖਣ ਵਾਲਿਆਂ ਵਿੱਚ ਕਦੇ ਇੰਨਾ ਮੌਕਾ ਹੀ ਨਹੀਂ ਸੀ ਮਿਲਦਾ। ਸਕੂਲੋਂ ਆਉਣਾ ਮੱਝਾਂ ਨੂੰ ਧਿਆਨ ਲੱਗ ਜਾਣਾ, ਠੀਕ ਹੋ ਗਿਆ। ਮੱਝਾਂ ਨੂੰ ਪੱਠਾ ਦਾ ਸਹੀ ਪਾਣਾ। ਤੇ ਯਾਨੀ ਤੁਹਾਡੀ ਰੁੱਝਾਂ ਬਹੁਤ ਜ਼ਿਆਦਾ ਸਨ, ਉਸ ਦਾ ਰੁੱਝਾਂ ਦੀ ਪਾਰੋਂ ਤੁਸੀਂ ਕੁਝ ਕਰ ਨਹੀਂ ਸੋ ਪਾਉਂਦੇ। ਤੇ ਤੁਸੀਂ ਖੇਡ ਕਿਹੜੀ ਖੇਡਦੇ ਸੀ? ਹੋਰ ਉਦੋਂ ਜੀ ਕੌਡੀ ਹੁੰਦੀ ਸੀ ਜਾਂ ਘੋਲ ਹੁੰਦਾ ਸੀ। ਅੱਛਾ, ਘੋਲ ਵੀ ਹੁੰਦਾ ਸੀ। ਕੌਡੀ ਜੱਫਲ ਹੁੰਦੀ ਸੀ। ਇੱਕ ਬੰਦੇ ਨੂੰ ਇੱਕੋ ਹੀ ਬੰਦੇ ਫੜਨਾ ਤੇ ਇੱਕੋ ਹੀ ਨੱਚਣਾ। ਹੁਣ 5-7 ਪੈ ਜਾਂਦੇ, ਇਹ ਉਦੋਂ ਕੋਣੀ ਸੀ ਹੁੰਦੀ। ਅੱਛਾ ਅੱਛਾ ਅੱਛਾ, ਵਾਹ। ਨਹੀਂ ਹੁਣ ਵੀ ਇੱਕ ਹੀ ਫੜਦਾ, ਉਹ 5-7 ਖਲੋਤੇ ਹੁੰਦੇ ਨੇ। ਉਹਨੂੰ ਜਦੋਂ ਹੱਥ ਜਿਹਨੂੰ ਲੱਗ ਜਾਏ ਜਾਂ ਜਿਹੜਾ ਉਹਨੂੰ ਫੜ ਲਵੇ ਉਹੀ ਉਹਨੂੰ ਟਾਂਦਾ, ਉਹਨੂੰ ਪਿਛਾਂ ਨਹੀਂ ਜਾਣ ਦਿੰਦਾ। ਤੇ ਲੇਕਿਨ ਉਹ ਖਲੋਤੇ 5 ਹੁੰਦੇ ਨੇ। ਉਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਇੱਕ ਜਾਂਦਾ ਸੀ, ਹੁਣ ਵੀ ਇੱਕ ਹੀ ਬੰਦਾ ਜਾਂਦਾ, ਇੱਕ ਨੂੰ ਇੱਕ ਹੀ ਫੜਦਾ ਸੀ ਉਦੋਂ। ਹਾਂਜੀ, ਹੁਣ ਵੀ ਇੱਕ ਹੀ ਫੜਦਾ ਇੰਝ ਹੀ ਜੇ। ਤੇ ਘੋਲ ਜਿਹੜਾ ਹੁੰਦਾ ਸੀ, ਕੋਈ ਘੋਲ ਤੁਹਾਡੇ ਇਲਾਕੇ 'ਚ ਕਦੀ ਹੋਏ ਸਨ? ਜੀ ਸਾਡੇ ਪਿੰਡ ਦੇ ਮੁੰਡੇ ਉਦੋਂ ਘੋਲਦੇ ਸਨ ਤੇ ਖਾੜੇ ਸਨ ਦੋ ਖਾੜੇ ਸਨ, ਇੱਕ ਕਸ਼ਮੀਰੀਆਂ ਦਾ ਇੱਕ ਜੱਟਾਂ ਦਾ। ਜਿਹੜੇ ਕਸ਼ਮੀਰੀਆਂ ਸਨ ਇਹ ਬਾਬਾ ਮਸ਼ਹੂਰ ਸਨ ਤੇ ਜੱਟਾਂ ਦਾ ਏਡਾ ਮਸ਼ਹੂਰ ਕੋਈ ਖਾੜਾ ਉਹਦਾ ਵੀ ਹੈ ਸੀ, ਗੁਲਾਮ ਸਿੰਘ ਜੱਟ ਸੀ। ਅੱਛਾ, ਤੇ ਕਸ਼ਮੀਰੀਆਂ ਜਿਹੜੇ ਪਹਿਲਵਾਨ ਸਨ ਕਦੀ ਜੱਟਾਂ ਦੇ ਪਹਿਲਵਾਨਾਂ ਨਾਲ ਵੀ ਘੁਲੇ ਸਨ? ਨਹੀਂ, ਆਪੇ ਚ ਨਹੀਂ, ਕੋਈ ਲਾਂਬੇ ਘੁਲਦੇ ਸਨ। ਲਾਂਬੇ ਘੁਲਦੇ ਸਨ। ਚਲੋ ਬਹੁਤ ਵਧੀਆ, ਬਹੁਤ ਵਧੀਆ। ਤੇ ਇਹ ਦੱਸੋ ਕਿ ਜਿਹੜੇ ਆਪਣਾ ਤੁਹਾਡੇ ਜਿਹੜਾ ਟੱਬਰ ਸੀ ਇਹ ਪਿੱਛੋਂ ਰੰਜਾਈ ਤੇ ਰਹਿੰਦਾ ਸੀ, ਕੋਈ ਇਹਦੀ ਹਿਸਟਰੀ, ਕੋਈ ਤਾਰੀਖ ਵੀ ਹੈ ਕਿ ਕਿੱਧਰੋਂ ਇਹ ਆਏ ਸਨ? ਜੀ ਇਹਦੀ ਤਾਰੀਖ ਉਦੋਂ ਜ਼ਬਾਨੀ ਆਉਂਦੀ ਹੈ, ਲਿਖੀ ਪੜ੍ਹੀ ਉਦੋਂ ਕੋਨੇ। ਇਹ ਸੰਗੋਵਾਲੀ ਪਿੰਡ, ਨੰਦੀਪੁਰ ਦੇ ਨਾਲ ਅਬਦਾਲ ਦੇ ਨਾਲ ਸੰਗੋਵਾਲੀ ਪਿੰਡ। ਠੀਕ ਹੈ। ਉੱਥੋਂ ਦੇ ਜੀ ਨੰਬਰ 2 ਭਰਾ ਸਨ ਤੇ ਉਹ ਮਾਮਲਾ ਉਹਨਾਂ ਦਾ ਛੁੱਟ ਗਿਆ। ਉਹ ਹਕੂਮਤ ਨੇ ਉਹਨੂੰ ਫੜ ਲਿਆ ਤੇ ਉਹ ਮਾਮਲਾ ਦੇ ਕੇ ਆ ਗਿਆ। ਨੇਕ ਬੰਦਾ ਸੀ ਇਹ। ਜਿੱਥੇ ਅਸੀਂ ਹੋਣ ਆ ਨਾ, ਇੱਥੇ ਸੈਯਦ ਬਾਦਸ਼ਾਹ ਇਮਾਮ ਸਾਹਿਬ ਦੇ ਭਾਂਜੇ ਨੇ, ਜਿਹੜੇ ਸਿਆਲਕੋਟ ਇਮਾਮ ਸਾਹਿਬ ਨੇ, ਉਹਨਾਂ ਦੇ ਸੱਕੇ ਭਾਂਜੇ ਨੇ। ਇਹਨਾਂ ਦਾ ਨਾਂ ਸ਼ਾਹ ਪੀਰ ਆਗਾ। ਇੱਥੇ ਉਹਨਾਂ ਦਾ ਦਰਬਾਰ ਸੀ।
ਉਹਨੂੰ ਮਿਲੇ ਰਾਤ ਨੂੰ ਆਖਣ ਲੱਗਿਆ ਓਏ ਤੈਨੂੰ ਕੋਈ ਇੱਥੋਂ ਲੈ ਜਾਏ ਤੇ ਵੱਡਾ ਵਿਆਹ ਸੀ ਨਿੱਕਾ ਵਿਆਹ ਵਾਲਾ ਸੀ। ਮੈਂ ਆਖਿਆ ਜੀ ਮੈਂ ਆ ਜਾਂਦਾ ਵਾ। ਅੱਖਾਂ ਮੀਟ ਉਹ ਇੱਥੇ ਲੈ ਆਏ। ਵੱਡੇ ਦਿਨ ਚੜਿਆ ਤੇ ਉਹ ਸੜਕ ਕੱਚੀ ਸੀ, ਉਹ ਸਾਡਾ ਪਿੰਡ ਨੇੜੇ ਹੀ ਹੈ। ਉਹ ਕੋਈ 2 ਦਿਨ ਰਹਿ ਕੇ ਗਿਆ। ਉਹ ਫਿਰ ਉਹ ਲੋਕਾਂ ਨੂੰ ਦੱਸਿਆ ਵੀ ਇਹ ਤੇ ਫਿਰ ਆ ਗਿਆ। ਬਾਬੇ ਦਾ ਰਾਤ ਨੂੰ ਗਏ, ਉਹਨਾਂ ਆਖਿਆ ਹੁਣ ਨਾ ਆਮੀ, ਫਿਰ ਚੁੱਕ ਕੇ ਲੈ ਆਂਦਾ। ਫਿਰ ਉਹ ਪੱਕਾ ਮੁਸਲਮਾਨ ਹੋ ਗਿਆ। ਉਹ ਇੱਕ ਪਿੰਡ ਉਸੇ ਦੀ ਬੀਬੀ ਸੀ ਨੇਕ ਬੇਵਾ ਹੋਈ ਉਹਦੇ ਨਾਲ ਉਹਨਾਂ ਆਖਿਆ ਜੇ ਬਈ ਇਹ ਮੁਸਲਮਾਨ ਹੋ ਗਿਆ ਚਲੋ ਇਹਦੇ ਨਾਲ ਨਿਕਾਹ ਕਰ ਜਾਂਦੇ ਹਾਂ। ਉਹਦੇ ਤੋਂ ਸਾਡੇ ਜਿਹੜਾ ਮੇਰਾ ਦਾਦਾ ਸੀ ਨਾ, ਉਹਦਾ ਪਿਓ ਜਿਹੜਾ ਸੀ ਉਹ ਮੁਸਲਮਾਨ ਹੋਇਆ ਸੀ। ਦਾਦੇ ਦਾ ਪੜਦਾਦਾ ਸਾਡਾ ਜਿਹੜਾ ਉਹਦਾ ਫਿਰ ਇੱਥੇ ਜੀ ਫਿਰ ਦਾਦਾ ਹੋਇਆ। ਦਾਦੇ ਮੇਰੇ ਦੇ 5 ਪੁੱਤਰ ਸਨ। 5 ਦੀ ਅੱਗੋਂ ਔਲਾਦ ਬੇਬਾਕ ਮਨੀ ਜ਼ਬਾਨੀ ਇੰਨੀ ਜਿਹੀ ਹੈ ਬੇਬਾਕ। ਮਾਸ਼ਾਅੱਲਾ ਮਾਸ਼ਾਅੱਲਾ। ਰੱਬ ਜੀ ਹੋਰ ਇਸ ਤਰ੍ਹਾਂ ਦੇ ਬੁਲੰਦੀਆਂ ਦੇ ਔਰ ਟੱਬਰ ਨੂੰ ਹੋਰ ਵਧਾਏ ਜੀ, ਕਿਉਂਕਿ ਉਹਦੇ ਕਰਮ ਨਾਲ ਹੀ ਹੈ ਨਾ ਜੀ ਸਾਰਾ ਕੁਝ। ਤੇ ਹੁਣ ਅਸੀਂ ਆਪਣੀ ਗੱਲ ਨੂੰ ਹੋਰ ਅਗਾਂਹ ਟੋਰਨੇ ਆ। ਇਹ ਦੱਸੋ ਕਿ ਜਿਹੜਾ ਤੁਸੀਂ ਸੰਗੋਵਾਲੀ ਦਾ ਵੀ ਨਾਂ ਲਿਆ, ਅਬਦਾਲ ਦਾ ਵੀ ਨਾਂ ਲਿਆ, ਕਦੀ ਅਬਦਾਲ ਜਾਣਾ ਹੋਇਆ? ਕਈ ਮੇਰਾ ਗਿਆ ਬੁੱਟਣਾ ਦੇ ਕੋਲ ਜਿਹੜੀ ਸੜਕ ਜਾਂਦੀ ਹੈ ਗੁਰੂ ਵਾਲੇ ਨੂੰ, ਬੁੱਟਣਾ ਦੀ ਪਿੰਡ ਸੜਕ ਦੇ ਉੱਤੇ। ਉਹਦੇ ਵਿੱਚੋਂ ਸੜਕ ਨਿਕਲ ਕੇ ਮੀਲ ਡੇਢ ਨਹਿਰ ਚੜ੍ਹਦੇ ਆਪਣੇ ਅਬਦਾਲ ਪਿੰਡ। ਹਾਂਜੀ 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 ਠੀਕ ਹੈ। ਤੇ ਸੰਗੋਵਾਲੀ ਜਿਹੜੀ ਹੈ ਇਹ ਉਰਾ ਮੈਂ ਬੁੱਟਣਾ ਦੇ ਨਾਲ ਐਵੇਂ ਕੋਈ ਇੱਕ ਮਰਬੇ ਵਿੱਚ ਤੇ। ਅੱਛਾ ਖੱਬੇ ਪਾਸੇ। ਠੀਕ ਹੈ। ਤੇ ਕਦੀ ਸੰਗੋਵਾਲੀ ਨਹੀਂ ਜਾਣਾ ਆਣਾ ਹੋਇਆ? ਨਹੀਂ ਜੀ ਸੰਗੋਵਾਲੀ ਨਹੀਂ ਗਿਆ। ਠੀਕ ਹੈ ਚਲੋ। ਤੇ ਅੱਛਾ ਹੁਣ ਇਹ ਗੱਲ ਦੱਸੋ ਤੁਸੀਂ ਕਿ ਜਿਹੜੀ ਤੁਹਾਡੀ ਹਯਾਤੀ ਲੰਘੀ, ਕੁਝ ਜੰਡਿਆਲੇ ਬਾਗ ਵਾਲੇ ਲੰਘ ਗਈ, ਉਹ ਤੁਸੀਂ ਅੱਗੇ ਵੀ ਦੱਸਿਆ ਸੀ ਪਿਛਲੀ ਬੈਠਕ ਵਿੱਚ ਜ਼ਫਰੁੱਲਾ ਚੀਮਾ ਕੋਲ। ਤੇ ਬਾਕੀ ਜਦੋਂ ਤੁਸੀਂ ਉੱਥੋਂ ਜੰਡਿਆਲਿਓਂ ਕਿਦੋਂ ਨੌਕਰੀ ਛੱਡੀ ਸੀ? ਜੰਡਿਆਲਿਓਂ ਜੀ ਜਿਹੜਾ ਚੌਧਰੀ ਜ਼ਫਰ ਸੀ ਨਾ, ਇਹ ਭੱਠਾ ਸੀ ਇਹਦਾ, ਇਹ ਫਿਰ ਤਗੜਾ ਹੋ ਗਿਆ। ਇਸ ਮਰੱਬੇ ਲੈ ਲੈ ਬਹੌਲਪੁਰੋਂ ਜਾ ਕੇ। ਅੱਛਾ ਜੀ। ਮੈਂ ਫਿਰ ਆ ਗਿਆ। ਫਿਰ ਉੱਥੇ ਉਹਦਾ ਚਾਚੇ ਦਾ ਪੁੱਤਰ ਸੀ, ਉਹ ਆਪਣਾ ਸੱਕੇ ਚਾਚੇ ਦਾ ਪੁੱਤਰ ਸੀ ਚੌਧਰੀ ਤਾਜ। ਅੱਛਾ ਜੀ। ਉਹਦਾ ਭੱਠਾ ਸੀ। ਉਸ ਆਖਿਆ ਮੁਨਸ਼ੀ ਲੈ ਆ ਉਹਨੂੰ। ਉਹਦੀ ਵੀ ਮੈਂ ਉਹਦੇ ਕੋਲ ਕਰਾਉਣੇ ਤੋਂ ਪਹਿਲਾਂ ਉਹਦੇ ਕੋਲ ਰਹਿ ਕੇ ਆਇਆ 9-10 ਸਾਲ। ਅੱਛਾ, ਕਰੋਨੇ ਤੋਂ ਪਹਿਲਾਂ ਤੁਸੀਂ ਉੱਥੇ ਰਹੇ? ਉਹ ਕਰੋਨੇ ਦੇ ਵਿੱਚ ਆ ਗਿਆ। ਫਿਰ ਮੈਂ ਘਰ ਕਰੋਨੇ ਦੇ ਵਿੱਚ ਵਾਪਸ ਆ ਗਿਆ। ਸੋ ਠੀਕ ਹੋ ਗਿਆ ਜੀ। ਮੈਂ ਆਪਣੇ ਪੋਤਰੇ ਦੀ ਨਜ਼ਮ ਲਿਖੀ ਹੈ। ਸ਼ਹੀਦ ਜਿਹੜਾ ਹਾਦਸੇ 'ਚ ਇਮਰਾਨ ਨਵਾਜ਼, ਆਪਣੇ ਪੋਤਰਾ ਬਹੁਤ ਮਿਹਨਤੀ ਸੀ ਜੀ। ਔਰ ਰਾਣਾ ਨਾਸਰ ਖਾਨ ਸਾਹਿਬ ਤੁਹਾਡਾ ਕੁਲੀਗ, ਮੇਰਾ ਕੁਲੀਗ, ਇਸ ਸਕੂਲ ਦਾ ਚਿਹਰਾ ਮੋਹਰਾ ਜਨਾਬ ਚਿੰਗਚੀ ਔਰ ਭਮੀਰੀ ਰਕਸ਼ਾ ਚਲਾਉਂਦਾ ਸੀ। ਤੇ ਇਹਦੇ ਨਾਲ ਜਨਾਬ ਸਕੂਲ ਦੇ ਵੀ ਕੰਮਾਂ 'ਚ ਬੜਾ ਵੱਧ ਚੜ੍ਹ ਕੇ ਆਪ ਸਭ ਹਿੱਸਾ ਲੈਂਦਾ ਸੀ ਤੁਹਾਡੇ ਆਉਣ ਤੋਂ ਪਹਿਲਾਂ। ਠੀਕ ਹੈ। ਤੇ ਇਹ ਉਸ ਦੇ ਬਾਰੇ ਦੱਸਣਗੇ ਇਮਰਾਨ ਨਵਾਜ਼ ਦੇ ਹਵਾਲੇ ਨਾਲ। ਤੁਸੀਂ ਅਗਰ ਮਹਿਸੂਸ ਕਰੋ ਜਿੱਥੇ ਕਿ ਬਾਬਾ ਜੀ ਦੀ ਆਵਾਜ਼ ਘਟ ਰਹੀ ਹੈ ਤੇ ਨੇੜੇ ਵੀ ਹੋ ਸਕਦੇ ਹੋ, ਕੱਲਾ ਵੀ ਯਾਨੀ ਕਿ ਇਹਨਾਂ ਤੇ ਫੋਕਸ ਕਰ ਸਕਦੇ ਹੋ। ਜੀ ਤੇ ਮਤਲਬ ਅਸੀਂ ਵਿੱਚ ਅਗਰ ਨਾ ਵੀ ਆਈਏ ਤਾਂ ਕੋਈ ਐਸਾ ਮਸਲਾ ਨਹੀਂ। ਠੀਕ ਹੈ। ਤੇ ਐਡਾ ਕੋਈ ਮਸਲਾ ਨਹੀਂ, ਲੇਕਿਨ ਬਾਬੇ ਰਾਂ ਨੂੰ ਆਉਣਾ ਚਾਹੀਏ ਤਾਂ ਕਿ ਇਹਨਾਂ ਦੀ ਆਵਾਜ਼ ਆਨ ਏਅਰ ਰਵੇ। ਤੇ ਕਿਉਂਕਿ ਰੌਲਾ ਗੋਲਾ ਵੀ ਬੜਾ ਹੈ ਨਾ, ਕੋਲੋਂ ਟ੍ਰੈਫਿਕ ਵੀ ਲੰਘ ਰਹੀ ਹੈ। ਤੇ ਬਹਰਹਾਲ ਇਹ ਵੇ ਕਿ ਜਗ੍ਹਾ ਅੱਛੀ ਹੈ ਜਿੱਥੇ ਅਸੀਂ ਬੈਠੇ ਹਾਂ। ਸੂਰਜ ਡੁੱਬਣ ਵਾਲਾ ਹੈ ਤੇ ਪਿੱਛੇ ਤੁਸੀਂ ਵੇਖ ਸਕਦੇ ਹੋ ਸੂਰਜ ਡੁੱਬ ਰਿਹਾ ਹੈ। ਤੇ ਜਿਹੜਾ ਜੀ ਹੁਣ ਸੁਣਾਓ ਜੀ ਆਪਣਾ ਤੁਸੀਂ ਬਜ਼ੁਰਗੋ। ਗੱਲਾਂ ਤੇਰੀਆਂ ਮੈਂ ਹੁਣ ਲਿਖਣ ਲੱਗਾ। ਤਾਕਤ ਦਿੱਤੀ ਜੇ ਮੈਨੂੰ ਖੁਦਾ ਇਮਰਾਨ, ਮਮਨ ਨਵਾਜ਼ ਦਾ ਤੂੰ ਪੁੱਤਰ, ਜ਼ੁਲਫਕਾਰ ਦਾ ਤੂੰ ਭਰਾ ਇਮਰਾਨ। ਪੈਦਾ ਹੋਏ ਸਾਲੋਂ ਵੱਖੋ ਵੱਖ, ਸਾਲਾਂ ਵਿੱਚ ਮੌਤ ਗਈ ਉਹਨੂੰ ਆ ਇਮਰਾਨ। ਵਕਤ ਬੰਦੇ ਦਾ ਜਦੋਂ ਆ ਜਾਂਦਾ ਹੈ, ਰੱਬ ਮੌਤ ਲੈਂਦੀ ਹੈ ਸਬੱਬ ਬਣਾ ਇਮਰਾਨ। ਪਰ ਉਹ ਕਿਹਾਂ ਦੇ ਪੁੱਲ ਦੇ ਉੱਤੇ ਮੌਤ ਛੇਤੀ ਪਈ ਉਡੀਕਦੀ ਛੇਤੀ ਆ ਇਮਰਾਨ। ਆਪਣੀ ਚਾਦਰ ਦਾ ਚੈਨ ਦੇ ਵਿੱਚ ਆਈ, ਚਾਦਰ ਗਈ ਹੈ ਬਹਾਨਾ ਬਣਾ ਇਮਰਾਨ। ਜਿਹੜੇ ਹਸਪਤਾਲ ਜਨਰਲ ਹਸਪਤਾਲ ਦੇ ਵਿੱਚ ਜਾ ਕੇ ਵੇਖਿਆ ਜੀ ਪਹੁੰਚ ਗਿਆ ਅੰਦਰ ਦੀ ਬਾਗ ਆ ਇਮਰਾਨ। ਮੌਤ ਦਾ ਫੋਨ ਜਦ ਸੁਣਿਆ ਉਸ ਬੀਬੀ ਨੇ, ਗਈ ਜੀਵ ਉੱਤੇ ਗੱਜ ਖਾ ਇਮਰਾਨ। ਔਰ
ਉਹਨੂੰ ਸਬਰ ਨਹੀਂ ਆਉਂਦਾ। ਸਬਰ ਦੇ ਉਹਨੂੰ ਆਪ, ਜਿਹੜੀ ਬੀਬੀ ਤਖਤੋਂ ਡਿੱਗ ਪਈ ਹੈ, ਸਬਰ ਦੇ ਉਹਨੂੰ ਆਪ ਇਮਰਾਨ। ਸਬਰ ਨਹੀਂ ਹੁੰਦਾ, ਪਰ ਕਰਨਾ ਪੈਂਦਾ ਹੈ। ਸੋਹਣੇ ਰੱਬ ਦਾ ਮਨ ਰਫਾਨ। ਬੱਚਿਆਂ ਤੇਰੀਆਂ ਨੂੰ ਕੌਣ ਚੁੱਪ ਕਰਾਏਗਾ, ਕੌਣ ਲਏਗਾ ਮੋਢਿਆਂ ਦੇ ਚਾਅ ਇਮਰਾਨ। ਕਿਸੇ ਗੱਲੋਂ ਜੇ ਰੋਣਗੀਆਂ ਉਹ ਬੱਚੀਆਂ, ਤੇਰੇ ਵਾਂਗ ਨਹੀਂ ਲੈਣਾ ਚੁੱਪ ਕਰਾ ਇਮਰਾਨ। ਤੇਰੇ ਦੁੱਲੇ ਨੂੰ ਲਾਡ ਕੌਣ ਲਡਾਏਗਾ, ਕੌਣ ਬਹੇਗਾ ਮੋਢਿਆਂ ਦੇ ਚਾਅ ਇਮਰਾਨ। ਕੌਣ ਆ ਪਾਪਾ ਪਾਪਾ ਆਖੇਗਾ, ਪਾਪੇ ਦਾ ਆਖਣਾ ਗਿਆ ਨਾਮ ਗਵਾ ਇਮਰਾਨ। ਬੁੱਢੇ ਦਾਦੇ ਦਾ ਲੱਕ ਤਰੋੜਿਆ ਈ, ਉੱਤੇ ਮੰਜੀ ਦੇ ਗਿਆ ਤੂੰ ਪਾ ਇਮਰਾਨ। ਰੋਣਾ ਰਵਾਂਗਾ ਮੈਂ ਉਮਰ ਸਾਰੀ, ਜਿੰਨਾ ਤੀਕ ਵਜੂਦ ਸਾਹ ਇਮਰਾਨ। ਪੋਤੇ ਦਾ ਮੌਤ ਦਾ ਜਿਹੜੀ ਰਹੀ ਏ, ਟੁੱਟ ਗਈਆਂ ਨੇ ਮੇਰੀਆਂ ਬਾਹਾਂ ਤੇ ਅੱਖਾਂ ਗਈਆਂ ਨੇ ਗਾ ਇਮਰਾਨ। ਵਿੱਚ ਬਹਿ ਕੇ ਮੈਂ ਰੋਂਦਾ ਰਹਿਣਾ ਵਾਂ, ਜਿਹੜਾ ਗਿਆ ਮਕਾਨ ਬਣਾ ਇਮਰਾਨ। ਮੋਇਆ ਨਹੀਂ ਪਰ ਮੋਇਆ ਵਾਂਗ ਫਿਰਨਾ, ਐਸਾ ਰੋਗ ਗਿਆ ਤੂੰ ਲਾ ਇਮਰਾਨ। ਸਿਰਾਂ ਨਾਲ ਸਰਦਾਰੀਆਂ ਹੁੰਦੀਆਂ ਨੇ, ਬੰਦੇ ਦੇ ਨਾਲ ਗਏ ਫਰਮਾਨ। ਬੰਦੇ ਗਏ ਫਰਮਾ ਇਮਰਾਨ। ਤੇਰੇ ਹੁੰਦਿਆਂ ਕਿਸੇ ਦੀ ਕੀ ਮਜਾਲ ਸੀ, ਮੇਰੇ ਨਾਲ ਕੋਈ ਗੱਲ ਕਰਦਾ ਐਸਾ ਤੇਰਾ ਸੀ ਰੋਬ ਸ਼ਰਮ ਹਿਆ ਇਮਰਾਨ। ਇਨਸ਼ਾਅੱਲਾ ਉਹ ਵੀ ਧੱਕੇ ਖਾਣਗੇ ਜਿਹੜੇ ਵਿੱਚ ਜਦੋਂ ਵਿੱਚ ਬੜੇਪੇ ਗਏ ਆ ਇਮਰਾਨ। ਜਦੋਂ ਮਾਰੇ ਧੱਕੇ ਮੈਨੂੰ ਕੰਧਾਂ ਨਾਲ ਵੱਜਾ, ਦਿਲ ਗਿਆ ਘਬਰਾ ਇਮਰਾਨ। ਹੱਕ ਤੇਰੇ ਬੱਚਿਆਂ ਦਾ ਇਕੱਠਾ ਕਰਕੇ ਲੈ ਗਈ ਤੇਰੀ ਮਾਂ ਇਮਰਾਨ। ਇੰਸ਼ਾਅੱਲਾ ਜੰਨਤ ਫਿਰਦੌਸ ਤੈਨੂੰ ਜਗ੍ਹਾ ਰੱਬ ਦੇਵੇ, ਮੁਨਸ਼ੀ ਲੀਗ ਦੀ ਇਹ ਦੁਆ ਇਮਰਾਨ। ਆਮੀਨ ਆਮੀਨ ਜੀ ਆਮੀਨ। ਲੋ ਜੀ ਬਾਬੇ ਹੋਰਾਂ ਨੇ ਇਮਰਾਨ ਨਵਾਜ਼ ਦੀ ਮਰਹੂਮ ਦੀ ਬਹਿਸ਼ਤੀ ਦੀ ਜਿਹੜੀ ਮੌਤ ਹੋਈ ਹੈ ਉਹ ਸਾਰਾ ਸੀਨ ਦੱਸਿਆ ਔਰ ਸਬਰੋ ਹੌਸਲੇ ਦੇ ਨਾਲ ਇਹਨਾਂ ਨੇ ਉਹ ਸਾਰਾ ਕੁਝ ਬਿਆਨ ਕੀਤਾ। ਇਹਦੇ ਨਾਲ ਜਿਹੜੀ ਉਸ ਦੀ ਮੌਤ ਤੋਂ ਬਾਅਦ ਜੋ ਇਹਨਾਂ ਨਾਲ ਬੀਤੀ, ਜਿਸ ਤਰ੍ਹਾਂ ਇਮਰਾਨ ਮਰਹੂਮ ਦੱਸਦਾ ਕਰਦਾ ਸੀ ਕਿ ਜੋ ਸਲੂਕ ਸੀ ਉਹ ਦੂਜੇ ਭਰਾਵਾਂ ਦਾ ਇਹਨਾਂ ਦੇ ਨਾਲ ਤੇ ਇਮਰਾਨ ਦੇ ਨਾਲ, ਤੇ ਇਮਰਾਨ ਕੋਲ ਤਾਂ ਸਾਰੇ ਤਰਿੰਦੇ ਸਨ, ਮਗਰ ਉਸ ਤੋਂ ਬਾਅਦ ਬਾਬੇ ਹੋਰਾਂ ਨੂੰ ਘਰੋਂ ਕੱਢ ਦਿੱਤਾ ਗਿਆ, ਉਸ ਘਰ 'ਚੋਂ ਜਿਹਦਾ ਸਾਰਾ ਕੁਝ ਇਮਰਾਨ ਨੇ ਸਵਾਰਿਆ ਸੀ। ਤੇ ਲੇਕਿਨ ਇਹ ਫਿਰ ਵੀ ਸਬਰ ਹੌਸਲੇ ਦੇ ਨਾਲ ਹਯਾਤੀ ਨਿਭਾ ਰਹੇ ਨੇ, ਲੰਘਾ ਰਹੇ ਨੇ। ਤੇ ਲੋ ਜੀ ਅਸੀਂ ਆਪਣੀ ਗੱਲ ਨੂੰ ਹੋਰ ਅਗਾਂਹ ਟੋਰਾਂਗੇ ਤੇ ਇਹਨਾਂ ਕੋਲੋਂ ਇਹ ਪੁੱਛਾਂਗੇ ਕਿ ਉਹ ਤੁਹਾਂ ਇੱਕ ਨਜ਼ਮ ਬਣਾਈ ਸੀ ਜਿਹੜਾ ਕਿ ਨਾ ਮੈਂ ਸ਼ਾਇਰ ਹਾਂ, ਉਹ ਜ਼ਰਾ ਕੁਛ ਸੁਣਾਓ। ਨਾ ਮੈਂ ਸ਼ਾਇਰ ਹਾਂ ਨਾ ਇਲਮ ਹੈ ਕੋਲ ਮੇਰੇ, ਕੁਝ ਅਕਲ ਵੀ ਹੈ ਨਦਾਨ ਮੇਰੀ। ਨਾ ਮੈਂ ਸ਼ਾਇਰ ਹਾਂ ਨਾ ਇਲਮ ਹੈ ਕੋਲ ਮੇਰੇ, ਕੁਝ ਅਕਲ ਵੀ ਹੈ ਨਦਾਨ ਮੇਰੀ। ये उर्दू अंग्रेजी में जानता नहीं बिल्कुल, सिर्फ पंजाबी है ज़ुबान मेरी। पंजाबी विच मैं नाता नज़मा लिखना वा, जे कोई सुन लवे नाल ध्यान मेरी। मुंशी सारे लोग मैनू आखदे ने, मुंशी ना तो जान पछान मेरी। ਵਾਹ ਜੀ ਵਾਹ, ਵਾਹ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਨਜ਼ਮ ਹੁਣ ਛੋਟੀ ਜਿਹੀ ਭਾਵੇਂ ਜ਼ੁਬਾਨੀ ਸੁਣਾਈਏ, ਯਾਦਾਸ਼ਤ ਮਾਸ਼ਾਅੱਲਾ। ਨਾਲੇ ਇਹਦੇ ਚੋਂ ਨਾ ਆਪਣੀ ਮਾਂ ਬੋਲੀ ਦੀ ਪੰਜਾਬੀ ਦੀ ਗੱਲ ਕੀਤੀ, ਜਿਹੜੀ ਕਿ ਪੰਜਾਬੀ ਦੇ ਮਹਾਨ ਸ਼ਾਇਰ ਨੇ ਔਰ ਅਜੇ ਵੀ ਲਿਖ ਰਹੇ ਨੇ। 100 ਵਰੇ ਦੀ ਉਮਰ ਦੇ ਵਿੱਚ ਲਿਖਣਾ ਔਰ ਰਵਾਨੀ ਦੇ ਨਾਲ ਉਹਨੂੰ ਪੜ੍ਹਨਾ, ਇਹ ਇਹਨਾਂ ਦੀ ਹੀ ਮਾਸ਼ਾਅੱਲਾ ਸਲਾਹੀਅਤ ਹੈ, ਲਿਆਕਤ ਹੈ। ਤੇ ਇੱਕ ਨਜ਼ਮ ਤੁਸੀਂ ਅੱਗੇ ਵੀ ਸੁਣਾਈ ਸੀ ਕਿ ਗਲੋਟੀਆਂ ਦਾ ਜਿਹੜਾ ਰੰਝਾਈ ਨਾ ਪਤਾ ਜਿਹੜਾ ਦੱਸਿਆ ਹਜੇ ਉਹ ਵੀ ਜ਼ਰਾ ਸੁਣਾ ਦਿਓ। ਹਾਂ ਆਪਣਾ ਹੁਣ ਮੈਂ ਪਤਾ ਦੱਸਾਂ, ਆਈ ਮੈਨੂੰ ਦਲੀਲ ਹੈ। ਜ਼ਿਲ੍ਹਾ ਮੇਰਾ ਸਿਆਲਕੋਟ, ਦਸਕਾ ਮੇਰੀ ਤਹਿਸੀਲ ਹੈ। ਦਸਕਿਓਂ ਦੱਖਣ ਪਿੰਡ ਮੇਰਾ ਫੈਸਲਾ 2-3 ਮੀਲ ਹੈ। ਪਿੰਡ ਮੇਰਾ ਖਾਸ ਰੰਝਾਈ, ਜਿੱਥੋਂ ਮੋੜ ਗਲੋਟੀਆਂ 1.5 ਮੀਲ ਹੈ। 2 मेरे हैं छोटे भाई, एक का नाम लतीफ है, तू तो छोटा है सी जेड़ा, उसका नाम हनीफ है। बाप मेरे ना फतेह महमद, कंग ज़ात हमारी है। कौम का मैं फकीर हाँ, पर जाने दुनिया सारी है। मोटा मोटा पता मैं दसिया नहीं कोई खास बरीक है। सारे लोग आखन मैनू मुंशी मोहम्मद सदीक है। बहुत ਵਧੀਆ। ਅੱਜ ਬੜੀ ਭਰਵੀਂ ਨਸ਼ਿਸਤ ਹੋਈ ਹੈ, ਬਹੁਤ ਭਰਵੀਂ ਬੈਠਕ ਹੋਈ ਹੈ। ਗੱਲਾਂ ਤੇ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ ਨੇ, ਲੇਕਿਨ ਸੂਰਜ ਡੁੱਬਣ ਵਾਲਾ ਹੈ ਔਰ
ਵੈਸੇ ਤੇ ਇਹ ਸੜਕ ਸਹੀ ਹੈ, ਲੇਕਿਨ ਜਿਉਂ-ਜਿਉਂ ਟਾਈਮ ਲੰਘਦਾ ਚਾਦਰਾਂ ਵਾਲੇ ਵੀ ਇੱਥੋਂ ਲੰਘਦੇ ਨੇ, ਤੁਹਾਨੂੰ ਪਤਾ ਹੈ। ਹਾਂਜੀ ਹਾਂਜੀ ਤੇ ਲਿਹਾਜ਼ਾ ਉਹ ਵੀ ਮਿਲਦੇ ਨੇ। ਹਾਂਜੀ, ਆਪਣਾ ਵਿਛੜੇ ਹੁੰਦੇ ਨੇ ਬੜੀ ਦੇਰ ਦੇ, ਆਪਣਾ ਸਾਂਭਾ ਆਪ ਕਰਨਾ ਚਾਹੀਦਾ, ਕਿਉਂਕਿ ਉਹ ਵੀ ਮਿਹਨਤਾਂ ਸ਼ੁਰੂ ਕਰ ਦਿੰਦੇ ਨੇ ਤੇ ਤੁਹਾਡੀ ਕਮਾਈ ਨੂੰ ਫਿਰ ਉਹਨਾਂ ਨਾਲ ਜਾਣਾ ਪੈਂਦਾ। ਤੇ ਇਸ ਤੋਂ ਪਹਿਲਾਂ ਕਿ ਇੱਕ ਹੋਰ ਪੰਜਾਬੀ ਨਜ਼ਮ ਜੀ ਸੁਣਾਓ ਜੀ। ਵਾਦਾ ਲਾ ਸ਼ਰੀਕ ਰੱਬ ਸੱਚਾ, ਜਿਸ ਦੇ ਹੁਕਮ ਬਾਝੋਂ ਹੱਥ ਪੈਰ ਹਿਲਾਈ ਦਾ ਨਹੀਂ। ਵਾਹ। ਫਿਰ ਦਰੂਦ ਪਾਕ ਰਸੂਲ ਉੱਤੇ ਦਰਜਾ ਹੋਰ ਕਿਸੇ ਨੂੰ ਮੁਸਤਫਾਈ ਦੇ ਨਹੀਂ। ਦੁਸ਼ਮਣ ਨਾਲ ਮੁਕਾਬਲਾ ਕਰਨ ਜੋਗੇ ਨਾ ਹੋਈਏ ਤੇ ਸੁੱਤੇ ਵੈਰ ਨੂੰ ਫੇਰ ਜਗਾਈ ਦਾ ਨਹੀਂ। ਨਿੱਕੀਆਂ ਨਿੱਕੀਆਂ ਛੇੜਖਾਨੀਆਂ ਕਰਕੇ ਭਰੋਂ ਭਾਵ ਆਪਣਾ ਗਵਾਈ ਦਾ ਨਹੀਂ। ਜੇਕਰ ਕੋਈ ਨੂੰਹ ਕਪਤੀ ਘਰ ਆ ਜਾਵੇ, ਦੂਜਾ ਮੁੰਡਾ ਉਸ ਘਰ ਵਿਆਹੀ ਦਾ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ, ਕਿੱਡਾ ਸੋਹਣਾ ਕਲਾਮ ਕੋ ਲੈ ਕੇ ਖਾਏ ਖਰਚਾ, ਕਦਰ ਹੁੰਦਾ ਫਿਰ ਉਸ ਜਵਾਈ ਦਾ ਵੀ ਨਹੀਂ। ਇਹ ਦੁਬਾਰਾ ਜਰਾ ਸੁਣਾਣਾ ਜਵਾਈ ਵਾਲਾ। ਜੇਕਰ ਨੂੰਹ ਕਪਤੀ ਘਰ ਆ ਜਾਵੇ, ਦੂਜਾ ਮੁੰਡਾ ਉਸ ਘਰ ਵਿਆਹੀ ਦਾ ਨਹੀਂ। ਜਿਹੜੀ ਧੀ ਪੇਕਿਆਂ ਕੋ ਲੈ ਕੇ ਖਾਏ ਖਰਚਾ, ਕਦਰ ਹੁੰਦਾ ਫਿਰ ਉਸ ਜਵਾਈ ਦਾ ਵੀ ਨਹੀਂ। ਤੇ ਮਾਂ ਬਾਪ ਦਾ ਜਿਹੜਾ ਗੁਸਤਾਖ ਹੋਵੇਗਾ, ਜੰਨਤ ਵਿੱਚ ਵੀ ਕਦੇ ਉਹ ਜਾਈਦਾ ਨਹੀਂ। ਨਾਲ ਜ਼ਬਾਨ ਦੇ ਜਿਹੜਾ ਜ਼ਖਮ ਹੁੰਦਾ ਕਰਦਾ ਉਸਰਾ ਤੇਜ ਉਹ ਨਾਈਦਾ ਨਹੀਂ। ਜੇ ਵੇਲਾ ਦੇ ਬੰਦੇ ਕੋ ਕਰੋ ਕੰਮ ਚੰਗਾ, ਇਹ ਵੇਲਾ ਫਿਰ ਹੱਥੋਂ ਗਵਾਈ ਦਾ ਨਹੀਂ। ਰਹਿਮ ਦਿਲ ਫਕੀਰ ਹੁੰਦਾ, ਤਰਸਵੰਦ ਦਿਲ ਕਸਾਈ ਦਾ ਨਹੀਂ। ਗੱਲ ਕਰਨੀ ਜਗਤ ਆਉਂਦੀ ਨਾ ਹੋਵੇ, ਪੱਗ ਬੰਨ ਕੇ ਬਰੇ 'ਚ ਜਾਈਦਾ ਨਹੀਂ। ਮਾਲ ਗਰੀਬਾਂ ਯਤੀਮਾਂ ਦਾ ਖਾ ਕੇ ਹੱਜ ਕਰਨ ਫਿਰ ਐਵੇਂ ਜਾਈਦਾ ਨਹੀਂ। ਜੇਕਰ ਸੱਪ ਨੂੰ ਕਿਲਣਾ ਆਉਂਦਾ ਨਾ ਹੋਵੇ, ਖੁੱਡਾ ਸੱਪਾਂ ਦੇ ਵਿੱਚ ਹੱਥ ਪਾਈਦਾ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ। ਕਿਸੇ ਦੀ ਸੁਲ੍ਹਾ ਕਰਾ ਦਿਓ, ਨਹੀਂ ਤੇ ਥੋੜੀ ਗੱਲ ਨੂੰ ਬਹੁਤ ਵਧਾਈ ਦਾ ਨਹੀਂ। ਆਪਣੇ ਵੱਲੋਂ ਮੈਂ ਗੱਲਾਂ ਲਿਖੀਆਂ ਚੰਗੀਆਂ ਨੇ, ਪਤਾ ਕਿਸੇ ਨੂੰ ਪੀੜ ਪਰਾਈ ਦਾ ਨਹੀਂ। 3 ਜਮਾਤਾਂ ਸਕੂਲ ਦੀਆਂ ਪਾਸ ਆ ਮੈਂ, ਇਲਮ ਮੇਰੇ ਕੋਲ ਕੋਈ ਬੜਾ ਪੜ੍ਹਾਈ ਦਾ ਨਹੀਂ। ਸਕੂਲੋਂ ਉੱਠਦੇ ਸਾਰ ਮੈਂ ਰਿਹਾ ਮੁਨਸ਼ੀ, ਕੰਮ ਕੀਤਾ ਮੈਂ ਕੋਈ ਖੇਤੀ ਵਾਹੀ ਦਾ ਨਹੀਂ। ਤੇ ਮੁਨਸ਼ੀ ਸੀਖ ਮੈਨੂੰ ਸਾਰੇ ਲੋਕ ਆਖਦੇ ਨੇ, ਤਹਿਸੀਲ ਡਸਕਰ ਮੈਂ ਪਿੰਡ ਰੰਜਾਈ ਦਾ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਬਾਬੇ ਹੋਰੀ ਛਾ ਗਏ ਨੇ ਜੀ। ਬਹੁਤ ਵਧੀਆ ਕਲਾਮ ਹੈ ਜੀ, ਬਹੁਤ ਵਧੀਆ। ਸੱਪ ਦਾ ਵਿੱਚ ਜ਼ਿਕਰ ਆਇਆ ਤੇ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਸੱਪਾਂ ਦਾ ਜਿਹੜਾ ਕੱਟੇ ਦਾ ਜਿਹੜਾ ਵੱਢ ਖਾਂਦਾ ਹੈ ਉਹਦਾ ਦਮ ਵੀ ਕਰਦੇ ਹੋ, ਕੁਝ ਇਸ ਬਾਰੇ ਦੱਸੋ ਹਾਂ ਜ਼ਰਾ। ਇਹ ਜੀ ਇਹ ਗੱਲ ਕੋਈ ਅੱਜ ਤੋਂ ਕੋਈ 20 ਸਾਲ ਪਹਿਲਾਂ ਦੀ ਗੱਲ ਹੈ। ਮੈਂ ਭੱਠੇ ਦੇ ਮੁਨਸ਼ੀ ਸਾਹਿਬ ਜੀ ਤੇ ਮੈਂ ਮਕੜਵਾਲ ਕਮਰ ਨਿਸ਼ਾਨੀ ਨਾਲ ਕਾਨ ਕੋਲੇ ਦੀ ਉਥੇ ਕੋਲਾ ਲੈਣ ਗਿਆ। ਅੱਛਾ ਜੀ। 8 ਦੇ ਦਿਨ ਸਨ। ਉਥੋਂ ਉਹਨਾਂ ਆਖਿਆ ਵੀ ਮੁਨਸ਼ੀ ਅਸੀਂ ਚੱਲੇ ਆ ਸਲਾਮ ਕਰਨ ਪੀਰ ਨੂੰ, ਆ ਜਾਣਾ ਹੀ। ਤੇ ਮੈਂ ਕਿਹਾ ਮੈਂ ਐਵੇਂ ਹੀ ਲਗਾ ਚੱਲਣਾ। ਮੈਂ ਜਿਵੇਂ ਨਮਾਜ਼ ਪੜ੍ਹ ਕੇ ਨਾ ਸਰਗੀ ਦੀ, ਤੇ ਮੈਂ ਵੀ ਉਹਨਾਂ ਨਾਲ ਬਹਿ ਗਿਆ। ਅਸੀਂ ਪੇਸ਼ ਨੂੰ ਜੀ ਉੱਥੇ ਆਪਣਾ ਜਿੱਥੇ ਪਾਕਿਸਤਾਨ ਦੀ ਸਰਹੱਦ ਤੇ ਅਫਗਾਨਿਸਤਾਨ ਦੀ ਸਰਹੱਦ, ਉੱਥੇ ਜਨਾਬ ਅੱਡਾ ਹੈ। ਉੱਥੇ ਉਹ ਦਰਬਾਰ ਬਾਬੇ ਮਿਰਜ਼ਾ ਸ਼ਾਹ ਵਲੀ ਦਾ ਸੱਪਾਂ ਦਾ ਬਾਦਸ਼ਾਹ ਹੋਇਆ। ਉੱਥੇ ਰਾਤ ਰਹਿਣ ਦਾ ਆਡਰ ਨਹੀਂ। ਮੈਂ ਉਹ ਨਾ ਬੰਦੇ ਵੀ ਆਖਿਆ ਮੈਂ ਰਹਿਣਾ। ਉਹਨਾਂ ਆਖਿਆ ਚੱਲ ਰਹੋ ਜੀ। ਮੈਂ ਜੀ ਰਾਤ ਉੱਥੇ ਰਿਹਾ ਤੇ ਪਾਲਾ ਬੜਾ, ਥੱਲੇ ਤਲਾਈ ਉੱਤੇ ਚਾਦਰ ਤੇ ਰਜਾਈ ਉਹਨਾਂ ਦਿੱਤੀ। ਇੱਥੇ ਗਰਮੀ ਬੜੀ, ਉੱਥੇ ਸਰਦੀ ਬੜੀ। ਉਹ ਜੀ ਪਹਿਲਾਂ ਤੇ ਮੁੜਕਾ ਸੱਪਾਂ ਨੂੰ ਵੇਖੇ ਦਰਬਾਰ ਕੱਚਾ ਤੇ ਚਾਰ ਦੀਵਾਰੀ ਵੀ ਕੱਚੀ। ਉਹ ਸੱਪ ਆਉਣ ਲੱਗ ਪਿਆ, ਵੱਡੇ ਤੋਂ ਵੱਡਾ, ਮੋਟੇ ਤੋਂ ਮੋਟਾ, ਲੰਮੇ ਤੋਂ ਲੰਮਾ। ਮੈਂ ਉਹਨੂੰ ਆਵਾਜ਼ ਮਾਰੀ, पठान रहा भाई, वो आ गया। आगा तुम मेहमान है, ये मेहमान ने, ये सलाम करने आते हैं हर साल बाद, तो मैं इनके ऊपर चलो। वो थले कूले लगे पैरों में, मैं और मोढ़िया से चढ़ गया। फिर जो टुर गया तो मैं फिर बिस्तरे रखते ना आराम करके वेंदा रहा वहाँ लम्बे तो लम्बे। तो उस आखे असी मंजी दौन जी जुत्ती दौन के दे लै, मैं जुत्ती दौन दे ली थी। और जी सारी रात ही तमाशा बनया रहा। सुबह फिर उठ के नमाज पढ़ी है तो आखा असी भी तवाफ कर लीए। और फिर जदों असी गए एक निक्का जिहा सप इंज करके भौंदा सी आल दुआले, ਉਹਨੂੰ ਫੜ ਕੇ ਤੇ ਮੈਨੂੰ ਆਂਦਾ ਤਲੀ ਮੈਂ ਉੱਥੇ ਸੁੱਟਿਆ। ਆਖਣ ਲੱਗਾ ये भी अपना सलाम करना है। असी
ਇਹਨੂੰ ਚਿਰਕਾ ਹੋ ਗਿਆ, ਉਹ ਟੁਰ ਗਿਆ। ਮੈਨੂੰ ਆ ਗਿਆ ਤੂੰ ਸਲਾਮ ਕੀਤੀ ਹੈ, ਉੱਥੇ ਫਾਤਿਹਾ ਜ਼ਰੂਰ ਪੜ੍ਹਿਆ, ਉਹ ਵੀ ਪੜ੍ਹਿਆ, ਮੈਂ ਵੀ ਪੜ੍ਹ ਕੇ ਤੇ ਫਿਰ ਆਪਣੀ ਮੰਜੀ ਤੇ ਆ ਗਏ। ਅੱਛਾ, ਮੈਨੂੰ ਉਸ ਆਖਿਆ ਇੱਕ ਵਜ਼ੀਫਾ ਦੱਸਿਆ, ਉਸ ਅੱਗੇ ਇਹ ਲੈ ਕੇ ਤੇ ਆਪਣਾ ਇਹ ਬਾਬੇ ਦਾ ਨਾਂ ਲੈ ਕੇ ਤੇ ਫੂਕ ਮਾਰ ਛੱਡ ਕਰ। ਮੈਂ ਜੀ ਫਿਰ ਉਹ ਵਜ਼ੀਫਾ ਜਿਹੜਾ ਪੜ੍ਹ ਕੇ ਬਾਬੇ ਮਿੱਤਰ ਸ਼ਾਹ ਵਲੀ ਦਾ ਨਾਂ ਲੈ ਕੇ ਫੂਕ ਮਾਰਨਾ ਤੇ ਸੱਪਾਂ ਨਾਲ ਕੱਟਿਆ ਹੋਵੇ, ਜੰਗ ਮਾਰਿਆ ਹੋਵੇ, ਅੱਲਾ ਦੀ ਮਿਹਰਬਾਨੀ ਨਾਲ ਆਰਾਮ ਆ ਜਾਂਦਾ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਜੀ, ਠੀਕ ਹੋ ਗਿਆ ਜੀ, ਬਹੁਤ ਵਧੀਆ ਜੀ। ਔਰ ਇਹ ਵੀ ਦੱਸ ਰਿਹਾ ਸਨ ਰਾਣਾ ਨਾਸਰ ਖਾਨ ਪੰਜਾਬੀ ਸਾਹਿਬ ਜੀ ਜੀ ਕਿ ਜਿਹੜਾ ਨਾ ਜੀ ਆਪਣਾ ਇੱਕ ਡਸਕੇ ਜੇ ਘਰ ਸੀ ਜਿਹਦੇ 13 ਸੱਪ ਬੜੇ ਸਨ ਤੇ ਉੱਥੋਂ ਬੰਦੇ ਨੱਸ ਜਾਂਦੇ ਸਨ, ਫਿਰ ਇਹ ਉੱਥੇ ਗਿਆ। ਉਹ ਗੱਲ ਕੀ ਸੁਣਾਈ ਸੀ ਤੁਸੀਂ? ਹੋ ਜੀ ਇਹ ਮੈਂ ਜਿਨਾ ਚੌਂਕੇ ਡਸਕੇ ਦੇ ਵਿੱਚ। ਅੱਛਾ ਜੀ, ਜਿਨਾ ਜਿਹੜੀ ਸੜਕ ਜਾਂਦੀ ਹੈ ਪਤਾ ਸਿਆਲਕੋਟ ਨੂੰ, ਚੌਂਕ ਜਿਹੜਾ ਚੌਂਕ ਉੱਥੇ ਜੀ ਬਾਟੇ ਕਮਾਲ ਹੈ, ਚਾਹ ਦੀ ਦੁਕਾਨ ਰੱਖੀ ਸੋ। ਉਦੋਂ ਉੱਥੇ ਮੈਂ ਬੈਠਾ ਸਾਂ ਤੇ ਸਾਡੇ ਰਿਸ਼ਤੇਦਾਰਾਂ ਦਾ ਉਹ ਮਕਾਨ ਸੀ, ਉਹ ਨਾ ਆਖਿਆ ਹੈ ਵੇਚ ਛੱਡਣਾ। ਮੈਂ ਕਿਹਾ ਇਸ ਗੱਲੋਂ ਨਾ ਵੇਚੋ। ਉਹ ਫਿਰ ਜੀ ਮੈਂ ਜਾ ਕੇ ਉਹਨਾਂ ਨੂੰ, ਕੱਚਾ ਮਕਾਨ ਸੀ 13 ਬਾਲਿਆਂ ਦਾ, ਮੈਂ ਉਹਨਾਂ ਨੂੰ ਆਖਿਆ ਭਲੇ ਮਾਨ ਸਾਹਿਬ ਨਿਕਲ ਜਾਓ ਇੱਥੋਂ, ਇਹਦੇ ਬੰਦਿਆਂ ਦਾ ਕੰਮ ਹੈ। ਉਹ ਫਿਰ ਟੁਰ ਗਏ ਸਨ। ਉਹ ਵੱਡੇ ਦੇ ਸਵੇਰੇ ਨਾ ਮੇਰੀ ਨੂੰਹ ਛੋਟੀ ਜਿਹੜੀ ਉਹ ਗਈ, ਆਉਂਦੀ ਦਾਦਾ ਇੱਕ ਸੱਪ ਮੋਇਆ ਪਿਆ। ਉਹਦੀ ਜਿੱਡੀਆ ਡਾਂਗ ਹੈ ਨਾ ਇਹਦਾ ਮੋਇਓ ਗਿਆ ਨਾ, ਉਹਦੀ ਮੌਤ ਆਈ। ਦੂਜੇ ਸਾਰੇ ਟੁਰ ਗਏ ਸਨ ਤੇ ਦਮ ਤੇ ਜੀ ਮੈਂ ਚੌਂ ਬੰਦਿਆਂ ਨੂੰ ਕੀਤਾ। ਇੱਕ ਤਲਵੰਡੀ ਮੂਸੇ ਖਾਂ ਦੇ ਕੋਲ ਪਿੰਡ, ਉਸ ਦਾ ਘੁਮਿਆਰ ਸੀ, ਉਹਦਾ ਪੈਰ ਸੁੱਜਾ ਸੀ ਤੇ ਤਲਵੰਡੀ 'ਚ ਇੱਕ ਸਾਪਾਂ ਦਾ ਦਮ ਕਰਦਾ ਬੰਦਾ ਇੱਕ, ਉਹਦੇ ਕੋਲ ਵੀ ਕਰਾਇਆ। ਤੇ ਮੈਂ ਕਿਹਾ ਲਿਆਓ। ਮੈਂ ਜੀ ਮਿੱਟ ਵੇਖੀ, ਜਿਸ ਧਰਤੀ ਦਾ ਸੱਪ ਮੈਨੂੰ ਡੰਗ ਮਾਰਿਆ ਹੋਵੇ ਨਾ, ਉਸ ਧਰਤੀ ਦੀ ਮਿੱਟੀ ਦਾ ਦਮ ਕਰਨਾ। ਉਹ ਮਿੱਟੀ ਲਿਆ ਕੇ ਉਹਨੂੰ ਆਨਾ ਫੂਕ ਤੇ ਲਾ ਦੇਣਾ ਵਾ, ਉਸੇ ਵਕਤ ਹੀ ਆਰਾਮ ਅੱਲਾ ਦੇ ਦਿੰਦਾ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਵਧੀਆ ਜੀ, ਬਹੁਤ ਵਧੀਆ। ਕਦਰੀ ਮਿੱਟੀ ਦਾ ਸੱਪ ਭੁੱਲਦਾ ਸਾਲਮ, ਉਹ ਕਦਰੀ ਮਿੱਟੀ ਦੀ ਲਿਆ ਕੇ ਨਾ ਤੇ ਉਹਦੇ ਤੇ ਫੂਕ ਮਾਰ ਕੇ ਤੇ ਉਹਦੇ ਤੇ ਲਾ ਦੇਣਾ ਤੇ ਅੱਲਾ ਆਰਾਮ ਦੇ ਦਿੰਦਾ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਸੋਹਣੀਆਂ ਗੱਲਾਂ। ਹੋਰ ਵੀ ਬੈਠਕਾਂ ਇਹਨਾਂ ਨਾਲ ਹੁੰਦੀਆਂ ਰਹਿਣਗੀਆਂ, ਦੀਵਾਨ ਭਰਿਆ ਪਿਆ, ਹੋਰ ਸ਼ਾਇਰੀ ਸੁਣਾਂਗੇ। ਅੱਜ ਲਈ ਇੰਨਾ ਹੀ ਕਾਫੀ ਹੈ ਜੀ। ਤੇ ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਅੱਲਾ ਬੇਲੀ।